ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। हे ਪ੍ਰਾਣਨਾਥ ਗੋਬਿੰਦਹ ਕਿਰਪਾ ਨਿਧਾਨ ਜਗਦ ਗੁਰੂ। हे ਸੰਸਾਰ ਤਾਪ ਹਰਣਹ ਕਰੁਣਾ ਮੈਂ ਸਭ ਦੁਖ ਹਰੋ। हे ਸਰਣ ਜੋਗ ਦਇਆਲਹ ਦੀਨਾਨਾਥ ਮਇਆ ਕਰਾਓ। ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ। ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕਿਹਾ ਕਾੜਾ ਜੀਓ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਮੁਖ ਉਚ ਰਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ आप लेहो तुम कथा सुधारी। हम न सकत कर सिफत तुम्हारी।
ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਸਾਰਸਨਾ ਜਲ ਜਾਓ, ਜਿਨ ਹਰ ਕਾ ਸੁਆਉ ਨ ਪਾਇਆ। ਨਾਨਕ ਰਸਨਾ ਸ਼ਬਦ ਰਸਾਏ, ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ। ਸਾਰਸਨਾ ਜਲ ਜਾਓ, ਜਿਨ ਹਰ ਕਾ ਨਾਉ ਵਿਸਾਰਿਆ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ। ਸਾਰਸਨਾ ਜਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਾਰਸਨਾ ਜਲ ਜਾਓ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਹ ਰਸਨਾ ਸੜ ਜਾਣਾ ਕਰੇ, ਜਿਸ ਰਸਨਾ ਦੇ ਨਾਲ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾਂਦਾ। ਸਾਧ ਸੰਗਤ ਜੀ, ਪਰਮਾਤਮਾ ਨੇ ਸਰੀਰ ਦਿੱਤਾ ਹੈ, ਰਸਨਾ ਦੇ ਆਪਣੇ ਕਰਮ ਹਨ, ਅੱਖਾਂ ਦਾ ਆਪਣਾ ਕਰਮ ਹੈ, ਔਰ ਇਸੇ ਪ੍ਰਕਾਰ ਕੰਨਾਂ ਦਾ ਆਪਣਾ ਕਰਮ ਹੈ, ਹੱਥਾਂ ਦਾ ਪੈਰਾਂ ਦਾ। ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੇ ਅੱਖਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੁੰਦੇ, ਇਹਨਾਂ ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਨਹੀਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇਤਰਾਂ ਦੀ ਕਦੇ ਸਫਲਤਾ ਨਹੀਂ ਬਣਾਈ ਜਾ ਸਕਦੀ। ਹੱਥਾਂ ਦੇ ਨਾਲ ਸੇਵਾ ਨਾ ਕਰਨੀ ਕਰਕੇ ਹੱਥ ਨਹੀਂ ਕਦੇ ਸਫਲੇ ਹੋ ਸਕਦੇ। ਇਹਨਾਂ ਪੈਰਾਂ ਦੇ ਨਾਲ ਕਦਮ ਕਦਮ ਚੱਲ ਕੇ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਦਾ ਨਹੀਂ, ਇਹਨਾਂ ਪੈਰਾਂ ਦੀ ਵੀ ਕਦੇ ਸਫਲਤਾ ਨਹੀਂ ਕੀਤੀ ਜਾ ਸਕਦੀ। ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ,
ਕਿ ਮਨੁੱਖ ਬਾਰ-ਬਾਰ ਸੰਸਾਰ ਦੇ ਅੰਦਰ ਇਹ ਰਸਨਾ ਤੋਂ ਜਾਂ ਤਾਂ ਸੰਸਾਰ ਭਰ ਦੀਆਂ ਗੱਲਾਂ ਕਰਦਾ ਰਹਿੰਦਾ ਹੈ, ਜਾਂ ਪਰਾਈ ਨਿੰਦਿਆ ਜਾਂ ਚੁਗਲੀਆਂ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ, ਜਾਂ ਸਵਾਦਿਸ਼ਟ ਪਦਾਰਥਾਂ ਨੂੰ ਛਕਣ ਦੇ ਵਿੱਚ, ਉਹਨਾਂ ਦੇ ਰਸ ਮਾਣਨ ਦੇ ਵਿੱਚ ਲੱਗਾ ਰਹਿੰਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਰਸ ਨਹੀਂ ਜੀਵ ਨੂੰ ਪ੍ਰਾਪਤ ਹੁੰਦਾ। ਤੇ ਜਦੋਂ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਜਿਵੇਂ ਜਿਵੇਂ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ, ਤਿਵੇਂ ਤਿਵੇਂ ਰਸ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਦੁਨਿਆਵੀ ਰਸ ਭਾਵੇਂ ਛੇਤੀ ਪ੍ਰਾਪਤ ਹੋ ਜਾਂਦੇ ਆ, ਪਰ ਇਹ ਵੈ ਕਿ ਉਹਨਾਂ ਦਾ ਜਿਹੜਾ ਸਵਾਦ ਹੈ ਨਾ, ਸੰਸਾਰ ਦੇ ਪਦਾਰਥਾਂ ਦਾ, ਛਕਣ ਦਾ, ਬੋਲਣ ਦਾ, ਦੇਖਣ ਦਾ, ਸੁਣਨ ਦਾ, ਜਿੰਨੇ ਵੀ ਤਰ੍ਹਾਂ ਦੇ ਰਸ ਹੈ, ਉਹ ਜ਼ਿਆਦਾ ਸਮਾਂ ਰਹਿੰਦਾ ਵੀ ਨਹੀਂ ਇਹ ਜੀਵ ਦੇ ਕੋਲ। ਪਰਮੇਸ਼ਰ ਦਾ ਨਾਮ ਰਸ ਕੁਝ ਸਮਾਂ ਤੇ ਲੱਗਦਾ ਹੈ, ਜੀਵਨ ਦੇ ਅੰਦਰ ਘਾਲਣੀ ਪੈਂਦੀ ਹੈ। ਕੁਝ ਸਮਾਂ ਪ੍ਰਮਾਤਮਾ ਦਾ ਸਿਮਰਨ ਕਰਨਾ ਪੈਂਦਾ ਹੈ। ਜਦੋਂ ਇੱਕ ਵਾਰ ਪਰਮੇਸ਼ਰ ਦਾ ਨਾਮ ਦਾ ਰਸ ਮਿਲ ਜਾਂਦਾ ਹੈ, ਉਹ ਕਦੇ ਵੀ ਸਾਧ ਸੰਗਤ ਜੀ ਜਾਂਦਾ ਨਹੀਂ। ਤੇ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਰਸ ਹਨ, ਜਿਤਨੇ ਵੀ ਮਾਇਆ ਦੇ ਰਸ ਹੈ, ਇਹਨਾਂ ਨੂੰ ਪਾ ਕੇ ਕਦੇ ਵੀ ਜੀਵ ਦਾ ਮਨ ਸ਼ਾਂਤ ਨਹੀਂ ਹੁੰਦਾ, ਭਾਵ ਰੱਜਦਾ ਨਹੀਂ ਹੈ। ਤੇ ਪਰਮੇਸ਼ਰ ਦਾ ਨਾਮ ਰਸ ਜੇਕਰ ਪ੍ਰਾਪਤ ਹੋ ਜਾਂਦਾ ਹੈ, ਦੁਬਾਰਾ ਫਿਰ ਲੋੜ ਹੀ ਨਹੀਂ ਪੈਂਦੀ। ਮਨ ਕਦੇ ਵੀ ਸੰਸਾਰ ਦੇ ਅੰਦਰ ਤ੍ਰਿਸ਼ਨਾ, ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ ਪ੍ਰਗਟ ਕਰਨਾ ਕਰਦਾ। ਇਹ ਸੰਸਾਰ ਦੀ ਇੱਕ ਮਾਇਆ ਦੇ ਰਸ ਹਨ ਤੇ ਇੱਕ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਬੜਾ ਵੱਡਾ ਅੰਤਰ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਹੋਇਆ ਹੈ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਫਿਰ ਦੁਨਿਆਵੀ ਮਾਇਆ ਦੇ ਰਸ ਕਸ ਉਹਨਾਂ ਨੂੰ ਚੰਗੇ ਨਹੀਂ ਲੱਗੇ, ਰਾਰਾ ਰਸ ਨਿਰਸ ਕਰ ਜਾਣੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਸੰਸਾਰ ਦੇ ਰਸਾਂ ਤੋਂ ਨਿਰਾਸ਼ੇ ਹੋ ਜਾਣਾ ਕੀਤਾ, ਆਪਣੇ ਚਿੱਤ ਨੂੰ ਉਪਰਾਮ ਕਰ ਲਿਆ ਹੈ, ਉਹਨਾਂ ਨੂੰ ਅਸਲ ਦੇ ਵਿੱਚ ਪਰਮੇਸ਼ਰ ਦਾ ਨਾਮ ਰਸ ਮਿਲਿਆ। ਤੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਰਸ ਮਿਲ ਗਿਆ, ਸਾਧ ਸੰਗਤ ਜੀ, ਸੰਸਾਰ ਦੇ ਰਸ ਫਿਰ ਫਿੱਕੇ ਲੱਗਣ ਲੱਗ ਪੈਂਦੇ ਨੇ। ਜਿਵੇਂ ਭਗਤ ਫਰੀਦ ਸਾਹਿਬ ਜੀ ਦਾ ਪਾਵਨ ਬਚਨ ਹੈ, ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਆਪੋ ਆਪਣੀ ਜਗ੍ਹਾ ਸਾਰੀਆਂ ਵਸਤੂਆਂ, ਜਿਤਨੇ ਮਿੱਠੜੇ ਪਦਾਰਥ ਨੇ, ਸਹੀ ਹੈ, ਪਰ ਜੇ ਕਹੇ ਕਿ ਪਰਮੇਸ਼ਰ ਦੇ ਨਾਮ ਰਸ ਦੀ ਬਰਾਬਰਤਾ ਕਰ ਸਕੇ, ਨਾਮੁਮਕਿਨ ਹੈ। ਪਰਮਾਤਮਾ ਦੇ ਨਾਮ ਰਸ ਦੀ ਬਰਾਬਰਤਾ ਨਹੀਂ, ਉਹਦੇ ਤੁਲ ਨਹੀਂ ਹੋ ਸਕਦੇ। ਮਿਠਾਸ ਹੈ, ਪਰ ਕੋਈ ਸਮੇਂ ਵਾਸਤੇ, ਵਕਤੀ ਇਹਨਾਂ ਦੀ ਮਿਠਾਸ ਹੁੰਦੀ ਹੈ। ਪਰ ਜੋ ਪਰਮੇਸ਼ਰ ਦੇ ਨਾਮ ਰਸ ਦੀ ਮਿਠਾਸ ਹੈ, ਉਹ ਕਦੇ ਵੀ ਸਾਧ ਸੰਗਤ ਜੀ ਲਹਿੰਦੀ ਨਹੀਂ, ਨਾ ਘਟਦੀ ਹੈ, ਨਾ ਕਿਤੇ ਜਾਂਦੀ ਹੈ। ਤੋ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਾ ਰਸਨਾ ਜਲ ਜਾਓ, ਹਜੂਰ ਕਹਿੰਦੇ ਹਨ, ਰਸਨਾ ਸੜ ਜਾਣਾ ਕਰੇ। ਜਿਨ ਹਰ ਕਾ ਸਵਾਉ ਨਾ ਪਾਇਆ, ਜਿਸ ਰਸਨਾ ਨੇ ਪਰਮੇਸ਼ਰ ਦਾ ਨਾਮ ਦਾ ਸਵਾਦ ਨਹੀਂ ਪਾਇਆ, ਵਾਹਿਗੁਰੂ ਦਾ ਨਾਮ ਰਸ ਜਿਸ ਨੇ ਨਹੀਂ ਨਾ ਪ੍ਰਾਪਤ ਕੀਤਾ, ਉਹ ਰਸਨਾ ਮਹਾਰਾਜ ਕਹਿੰਦੇ ਸੜ ਜਾਵੇ ਤਾਂ ਚੰਗੀ ਗੱਲ ਹੈ। ਕਿਸ ਲੇਖੇ ਹੈ, ਕਿਸੇ ਲੇਖੇ ਵਿੱਚ ਪੈਣ ਵਾਲੀ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਵਚਨ ਹਨ, ਜਿਹੜੀ ਰਸਨਾ ਪ੍ਰਮਾਤਮਾ ਦਾ ਨਾਮ ਨਹੀਂ ਨਾ ਜਪਦੀ, ਤਿਲ ਤਿਲ ਕਰਕੇ ਕੱਟੀ ਜਾਂਦੀ ਹੈ। ਜਿਸ ਰਸਨਾ ਤੋਂ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਹੋਰ ਭਾਵੇਂ ਸੰਸਾਰ ਭਰ ਦੀਆਂ ਸਾਰਾ ਦਿਨ ਗੱਲਾਂ ਕਰੀ ਜਾਂਦੀ ਹੈ, ਤਾੜ ਤਾੜ ਸੰਸਾਰ ਦੀਆਂ ਗੱਲਾਂ, ਨਿੰਦਿਆ ਚੁਗਲੀ ਸਾਰਾ ਦਿਨ ਭਾਵੇਂ ਲੱਗੀ ਜਾਵੇ, ਪਰ ਇਹ ਜ਼ੁਬਾਨ ਥੱਕਦੀ ਨਹੀਂ। ਜੇ ਕਿਤੇ ਪਰਮੇਸ਼ਰ ਦਾ ਨਾਮ ਜਪਣਾ ਪੈ ਜਾਵੇ, ਫਿਰ ਥੱਕਣ ਲੱਗ ਪੈਂਦੀ ਹੈ। ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਬਚਨ ਕਰਦੇ ਐ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਹਰਿ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਉਹ ਤਿਲ ਤਿਲ ਕਰਕੇ ਰਸਨਾ ਨੂੰ ਕੱਟਿਆ ਜਾਂਦਾ, ਜਿਹੜੀ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ। ਤੇ ਰਸਨਾ ਨੂੰ, ਉਸ ਰਸਨਾ ਨੂੰ ਧੰਨਤਾ ਦੇ ਯੋਗ ਵੀ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਹੈ, ਜਿਹੜੀ ਰਸਨਾ ਪ੍ਰਮਾਤਮਾ ਦਾ ਨਾਮ ਜਪਦੀ ਹੈ।
ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੀਰੇ ਰਾਮ। ਉਹ ਰਸਨਾ ਧਨਤਾ ਦੇ ਯੋਗ ਹੈ ਜੋ ਪ੍ਰਮਾਤਮਾ ਦੇ ਗੁਣ ਗਾਉਂਦੀ ਹੈ। ਤੇ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ। ਫਿਰ ਮਹਾਰਾਜ ਕਹਿੰਦੇ ਕਿਸੇ ਲੇਖੇ ਵਿੱਚ ਪੈਣ ਵਾਲੀ ਨਹੀਂ, ਉਹ ਰਸਨਾ ਸੜ ਜਾਵੇ ਜੋ ਪ੍ਰਮਾਤਮਾ ਦਾ ਨਾਮ ਰਸ ਨਹੀਂ ਪ੍ਰਾਪਤ ਕਰਦੀ। ਸਾਧ ਸੰਗਤ ਜੀ, ਆਨੰਦ ਸਾਹਿਬ ਪਾਵਨ ਬਾਣੀ ਅੰਦਰ ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਪਰਥਾਏ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਹੇ ਰਸਨਾ, ਹੇ ਜ਼ਿਹਬਾ, ਤੂੰ ਹੋਰ ਇਸ ਸੰਸਾਰ ਦੇ ਰਸਾ ਕਸਾਂ ਨੂੰ ਚੱਖਣ ਵਿੱਚ ਲੱਗੀ ਹੋਈ ਹੈ। ਤੂੰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਕਰ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਕਦੇ ਪਿਆਸ ਨਹੀਂ ਬੁਝਣ ਵਾਲੀ, ਕਦੇ ਤ੍ਰਿਪਤ ਨਹੀਂ ਹੋਣ ਵਾਲੀ, ਕਦੇ ਵੀ ਰੱਜਣ ਵਾਲੀ ਨਹੀਂ ਹੈ। ਸੰਸਾਰ ਦੇ ਰਸਾਂ ਨੂੰ ਮਾਨਣ ਵਿੱਚ ਲੱਗੀ ਹੋਈ ਹੈ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਵਾਹਿਗੁਰੂ ਦਾ ਰਸ ਨਹੀਂ ਨਾ ਪ੍ਰਾਪਤ ਹੋ ਜਾਂਦਾ, ਉਦੋਂ ਤੱਕ ਜਿਤਨੇ ਮਰਜ਼ੀ ਪਦਾਰਥ ਛਕ ਕਰਕੇ ਦੇਖ ਲੈ। ਇਹ ਰਸਨਾ ਜਿਤਨੀਆਂ ਮਰਜ਼ੀ ਸੰਸਾਰ ਦੀਆਂ ਗੱਲਾਂ ਬਾਤਾਂ ਕਰ ਕਰਕੇ ਦੇਖ ਲੈ, ਪਰ ਕਦੇ ਨਹੀਂ ਤੇਰੀ ਤ੍ਰਿਪਤੀ ਹੋਣ ਵਾਲੀ, ਕਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਜਣ ਵਾਲੀ। ਤੋ ਇਸ ਕਰਕੇ ਹਜੂਰ ਕਹਿੰਦੇ ਹਨ, ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ। ਜਿਸ ਰਸਨਾ ਨੇ ਵਾਹਿਗੁਰੂ ਦਾ ਨਾਮ ਰਸ, ਪਰਮੇਸ਼ਰ ਦੇ ਨਾਮ ਦਾ ਸਵਾਦ ਹੀ ਨਹੀਂ ਜਾਣਿਆ ਕਿ ਕਿੰਨਾ ਸਵਾਦਿਸ਼ਟ ਹੈ ਪਰਮੇਸ਼ਰ ਦਾ ਨਾਮ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਐਸੀ ਮਿਠਾਸ ਭਰੀ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਗੁਰਬਾਣੀ ਹੈ। ਅੰਮ੍ਰਿਤ ਬਾਣੀ ਅੰਮ੍ਰਿਓ ਰਸ, ਅੰਮ੍ਰਿਤ ਹਰ ਕਾ ਨਾਉ। ਪਰਮੇਸ਼ਰ ਦਾ ਨਾਮ ਵੀ ਮਿਠਾਸ ਭਰਿਆ ਅੰਮ੍ਰਿਤ ਵਰਗਾ ਹੈ। ਗੁਰੂ ਕੀ ਬਾਣੀ ਵੀ ਮਿਠਾਸ ਭਰੀ ਅੰਮ੍ਰਿਤ ਵਰਗੀ ਹੈ। ਤੇ ਸਾਧ ਸੰਗਤ ਜੀ, ਜੇ ਮਹਾਰਾਜ ਕਹਿੰਦੇ ਇਹਦਾ ਸਵਾਦ ਜਾਣਿਆ ਹੀ ਨਾ ਤੇ ਰਸਨਾ ਸੜ ਜਾਣਾ ਕਰੇ। ਨਾਨਕ ਰਸਨਾ ਸ਼ਬਦ ਰਸਾਏ। ਜਿਨ੍ਹਾਂ ਗੁਰਮੁਖਾਂ ਨੇ ਰਸਨਾ ਨੂੰ ਪ੍ਰਮਾਤਮਾ ਦੀ ਸ਼ਬਦ ਦੇ ਵਿੱਚ ਰਸਾ ਕੇ ਰੱਖਿਆ, ਇਹ ਰਸ ਰੂਪ ਕਰ ਦਿੱਤਾ ਹੈ। ਰਸਨਾ ਤੋਂ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸ਼ਬਦ ਉਚਾਰਨ ਕੀਤਾ। ਇਹ ਰਸਨਾ ਨੂੰ ਹਰ ਸਮੇਂ ਵਾਹਿਗੁਰੂ ਸ਼ਬਦ ਦੇ ਵਿੱਚ ਰਸਾ ਕੇ ਰੱਖਿਆ ਹੈ। ਜਿਨ ਹਰ ਹਰ ਮਨ ਵਸਾਇਆ। ਜਿਨ੍ਹਾਂ ਦੇ ਮਨ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਵਸਾ ਦਿੱਤਾ ਹੈ। ਸਾਧ ਸੰਗਤ ਜੀ, ਜਿਵੇਂ ਜਿਸ ਟੂਟੀ ਦੇ ਵਿੱਚ ਪਾਣੀ ਹੋਵੇ ਨਾ, ਜਦੋਂ ਟੂਟੀ ਨੂੰ ਖੋਲ੍ਹਿਆ ਜਾਵੇ ਨਾ ਤੇ ਉਹਦੇ ਵਿੱਚੋਂ ਪਾਣੀ ਨਿਕਲਦਾ ਹੈ, ਜਿੱਦਾਂ ਦਾ ਪਦਾਰਥ ਉਹਦੇ ਅੰਦਰ ਹੋਵੇ। ਕਿਉਂ ਕਹਿ ਲਈ ਕਿ ਜਿਹੜੀ ਰਸਨਾ ਰੂਪ ਟੂਟੀ ਹੈ ਨਾ, ਇਹ ਰਸਨਾ ਤੋਂ ਜਦੋਂ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਨਾਮ ਜਪਦਾ ਤੇ ਸਾਧ ਸੰਗਤ ਜੀ ਮਿਠੜੇ ਮਿਠਾਸ ਭਰੇ ਬਚਨ ਨਿਕਲਦੇ ਆ। ਜਦੋਂ ਇਸ ਰਸਨਾ ਨੂੰ ਖੋਲ੍ਹਿਆ ਜਾਂਦਾ, ਭਾਵ ਰਸਨਾ ਤੋਂ ਕੋਈ ਬਚਨ ਬੋਲਿਆ ਜਾਂਦਾ, ਪਰ ਜੇ ਹੋਰ ਹੀ ਸੰਸਾਰ ਦੇ ਵਿਸ਼ੇ ਪਦਾਰਥ ਇਸ ਰਸਨਾ ਦੇ ਨਾਲ ਭਰੇ ਹੋਏ, ਹਰ ਸਮੇਂ ਅਜੋਗ ਸ਼ਬਦ ਇਸ ਰਸਨਾ ਦੇ ਨਾਲ ਬੋਲਦਾ ਰਹਿੰਦਾ, ਜਾਂ ਆਪਣੇ ਅੰਦਰ ਔਗਣਾਂ ਨੂੰ ਜਾਂ ਵਿਸ਼ੇ ਸੰਸਾਰ ਦੇ ਪਦਾਰਥਾਂ ਨੂੰ, ਵਸਤੂਆਂ ਨੂੰ ਹੀ ਹਰ ਸਮੇਂ ਲੱਭਾ ਲੱਭ ਭਰ ਕੇ ਰੱਖਿਆ ਹੋਇਆ, ਉਹ ਕੁਝ ਹੀ ਮਹਾਰਾਜ ਕਹਿੰਦੇ ਰਸਨਾ ਤੋਂ ਨਿਕਲਦਾ ਹੈ। ਤੇ ਜਿਨ੍ਹਾਂ ਨੇ ਸ਼ਬਦ ਦੇ ਵਿੱਚ ਆਪਣੀ ਰਸਨਾ ਨੂੰ ਵਸਾ ਲਿਆ, ਜਦੋਂ ਵੀ ਮੁਖ ਤੋਂ ਬਚਨ ਕਰਦੇ ਹਨ ਪਰਮੇਸ਼ਰ ਦੇ ਨਾਮ ਦਾ ਬਚਨ ਕਰਦੇ ਆ। ਉਹ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਜਦੋਂ ਵੀ ਸਿਫਤ ਦਾ ਬਚਨ ਕਰਦੇ ਨੇ, ਪ੍ਰਮਾਤਮਾ ਦੀ ਸਿਫਤੀ ਕਰਦੇ ਆ, ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਦਾ ਹੀ ਬਚਨ ਕਰਦੇ ਹਨ ਜਦੋਂ ਵੀ ਉਹਨਾਂ ਦੀ ਰਸਨਾ ਤੋਂ ਬਚਨ ਨਿਕਲਦਾ ਹੈ। ਤੇ ਇਸ ਕਰਕੇ ਹਜੂਰ ਕਹਿੰਦੇ, ਜਿਨ੍ਹਾਂ ਨੇ ਆਪਣੀ ਰਸਨਾ ਨੂੰ ਸ਼ਬਦ ਦੇ ਵਿੱਚ ਰਸਾ ਕੇ ਰੱਖਿਆ, ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਨਾਮ ਵਸਾ ਦਿੱਤਾ ਹੈ। ਹਿਰਦੇ ਘਰ ਅੰਦਰ ਨਾਮ ਵਸਣੇ ਕਰਕੇ ਸਦਾ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਦੇ ਆ, ਜੀਵਨ ਕਾਲ ਦੌਰਾਨ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਮਹੱਲਾ ਤੀਜਾ। ਸਾ ਰਸਨਾ ਜਲ ਜਾਓ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਿਰ ਬਚਨ ਦੁਹਰਾ ਕਰਕੇ ਉਪਦੇਸ਼ ਦੇ ਰਹੇ ਹੈ। ਹਜੂਰ ਕਹਿੰਦੇ ਹਨ, ਉਹ ਰਸਨਾ ਸੜ ਜਾਣਾ ਕਰੇ। ਜਿਨ ਹਰ ਕਾ ਨਾਉ ਵਿਸਾਰਿਆ। ਜਿਸ ਰਸਨਾ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ,
ਪਹਿਲਾ ਬਚਨ ਆਇਆ ਹੈ ਕਿ ਜਿਸ ਨੇ ਸਵਾਦ ਨਹੀਂ ਮਾਣਿਆ ਪਰਮੇਸ਼ਰ ਦੇ ਨਾਮ ਰਸ ਦਾ, ਤੇ ਹਜੂਰ ਕਹਿੰਦੇ ਜਿਹੜੀ ਰਸਨਾ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਹੀ ਦਿੱਤਾ, ਜਿਸ ਰਸਨਾ ਨੇ ਸਵਾਦ ਤੇ ਬਾਅਦ ਵਿੱਚ ਪ੍ਰਾਪਤ ਹੋਵੇਗਾ। ਪਹਿਲਾ ਨਾਮ ਜਪਣਾ, ਪਹਿਲਾਂ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਨਾ, ਰਸਨਾ ਤੋਂ ਬਾਰ-ਬਾਰ ਗੁਰੂ ਮੰਤਰ ਦਾ ਜਾਪ ਕਰਨਾ। ਤੇ ਮਹਾਰਾਜ ਕਹਿੰਦੇ ਜਿਸ ਰਸਨਾ ਨਾਮ ਵਿਸਾਰਿਆ, ਜਿਹੜੀ ਰਸਨਾ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ, ਉਹ ਵੀ ਰਸਨਾ ਸੜ ਜਾਵੇ। ਕਿਸ ਕੰਮ ਆਉਣ ਵਾਲੀ ਹੈ, ਕਿਸੇ ਲੇਖੇ ਵਿੱਚ ਆਉਣ ਵਾਲੀ ਨਹੀਂ ਹੈ। ਕਿਉਂਕਿ ਜਿੱਥੇ ਸਾਧ ਸੰਗਤ ਜੀ ਸਰੀਰ ਬਾਬਤ ਮਹਾਰਾਜ ਜੀ ਨੇ ਵਚਨ ਕੀਤੇ ਆ ਨਾ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿਤ ਲਾਇਆ। ਜਿਸ ਨੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਚਿਤ ਨੂੰ ਜੋੜਿਆ, ਉਹ ਹੀ ਮਹਾਰਾਜ ਕਹਿੰਦੇ ਪ੍ਰਵਾਨ ਹੋਣ ਵਾਲਾ ਹੈ। ਰਸਨਾ ਵੀ ਉਹ ਪ੍ਰਵਾਨ ਹੈ, ਉਹ ਸਫਲੀ ਹੈ ਜੋ ਗੁਰੂ ਮੰਤਰ ਦਾ ਜਾਪ ਕਰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਹਨ, ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਨੇਤਰ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਨ ਅਮੋਲ ਗੁਰ ਬਚਨ ਧਾਰਨ ਕੈ। ਤੇ ਨਾਲ ਇਹ ਵੀ ਬਚਨ ਆਉਂਦਾ ਹੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਸਾਧ ਸੰਗਤ ਜੀ ਰਸਨਾ ਉਹ ਅਮੋਲਕ ਹੈ, ਉਹ ਸਫਲੀ ਹੈ ਜੋ ਗੁਰੂ ਮੰਤਰ ਦਾ ਜਾਪ ਜਪਦੀ ਹੈ। ਮਹਾਰਾਜ ਜੀ ਤੋਂ ਮੂਲ ਮੰਤਰ ਗੁਰ ਮੰਤਰ ਦੀ ਦਾਤ ਲੈ ਕਰਕੇ ਪਰਮਾਤਮਾ ਦਾ ਸਿਮਰਨ ਕਰਨਾ। ਜਿਸ ਰਸਨਾ ਤੋਂ ਪਰਮੇਸ਼ਰ ਦਾ ਜਾਪ ਜਪਿਆ ਜਾਂਦਾ, ਉਹ ਹੀ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸਫਲੀ ਹੁੰਦੀ ਹੈ। ਨਹੀਂ ਤਾਂ ਹਜੂਰ ਕਹਿੰਦੇ ਸਾਰ ਰਸਨਾ ਜਲ ਜਾਓ, ਜਿਨ ਹਰ ਕਾ ਨਾਮ ਵਿਸਾਰਿਆ। ਜਿਹੜੀ ਰਸਨਾ ਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ, ਹੋਰ ਸੰਸਾਰ ਦੀਆਂ ਗੱਲਾਂ ਬਾਤਾਂ ਤਾਂ ਯਾਦ ਨੇ, ਕਿਸ ਥਾਂ ਤੇ ਕਿਸ ਨੂੰ ਜਵਾਬ ਕਿੱਦਾਂ ਦੇਣਾ, ਕਿਵੇਂ ਕਿਸ ਨਾਲ ਗੱਲਬਾਤ ਕਰਨੀ ਹੈ, ਇਹ ਰਸਨਾ ਤੋਂ ਮਹਾਰਾਜ ਕਹਿੰਦੇ ਸਭ ਕੁਝ ਯਾਦ ਹੈ, ਪਰ ਪਰਮੇਸ਼ਰ ਦਾ ਇੱਕ ਨਾਮ ਯਾਦ ਨਹੀਂ ਹੈ। ਜੇ ਯਾਦ ਨਹੀਂ ਤਾਂ ਪਰਮੇਸ਼ਰ ਦਾ ਨਾਮ ਯਾਦ ਨਹੀਂ। ਇਸ ਕਰਕੇ ਜਿਸ ਰਸਨਾ ਨੇ ਨਾਮ ਵਿਸਾਰ ਦਿੱਤਾ ਹੈ, ਉਹ ਰਸਨਾ ਵੀ ਮਹਾਰਾਜ ਕਹਿੰਦੇ ਸੜ ਜਾਣਾ ਕਰੇ। ਨਾਨਕ ਗੁਰਮੁਖ ਰਸਨਾ ਹਰ ਜਪੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਹਨ, ਜਿਨ੍ਹਾਂ ਗੁਰਮੁਖਾਂ ਨੇ ਰਸਨਾ ਤੋਂ ਪਰਮੇਸ਼ਰ ਦਾ ਨਾਮ ਜਪਿਆ ਹੈ, ਹਰ ਕੈ ਨਾਏ ਪਿਆਰਿਆ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਾ ਹੈ। ਹਰ ਕੈ ਨਾਏ ਪਿਆਰਿਆ, ਮਹਾਰਾਜ ਕਹਿੰਦੇ ਉਹਨਾਂ ਦਾ ਪਿਆਰ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਗਿਆ ਹੈ। ਤੇ ਜੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਾ ਹੈ, ਤਾਂ ਹੀ ਬਾਰ-ਬਾਰ ਆਪਣੀ ਰਸਨਾ ਤੋਂ ਪਰਮੇਸ਼ਰ ਦਾ ਜਾਪ ਜਪਦੇ ਹਨ। ਵਾਹਿਗੁਰੂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦੇ ਹੈ। ਜੇ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਾ ਹੈ, ਜਿੱਥੇ ਪਿਆਰ ਹੋਵੇ ਉੱਥੇ ਬਾਰ-ਬਾਰ ਯਾਦ ਕੀਤਾ ਜਾਂਦਾ ਹੈ। ਇਹ ਪ੍ਰਤੱਖ ਹੈ ਸਾਧ ਸੰਗਤ ਜੀ ਜੀਵਨ ਦੇ ਅੰਦਰ। ਜੇ ਕਿਤੇ ਪ੍ਰਤੱਖ ਵੀ ਕੋਈ ਮਾਇਕੀ ਸੁਖ ਚੰਗਾ ਲੱਗੇ ਨਾ, ਸੁਖ ਬਾਰ-ਬਾਰ ਚੇਤੇ ਕੀਤਾ ਜਾਂਦਾ ਹੈ ਕਿ ਫਲਾਣੇ ਸਮੇਂ ਤੇ ਕੋਈ ਸਮਾਂ ਪਹਿਲਾਂ ਮੇਰੇ ਕੋਲ ਜਿਹੜਾ ਸੁਖ ਸੀ ਨਾ, ਉਹਦੇ ਕਰਕੇ ਮੈਨੂੰ ਬੜਾ ਚੰਗਾ ਪ੍ਰਤੀਤ ਹੁੰਦਾ ਸੀ। ਕੋਈ ਪਦਾਰਥ ਚੰਗਾ ਲੱਗੇ ਛਕਣ ਵਾਸਤੇ, ਤੇ ਪਦਾਰਥ ਨੂੰ ਵੀ ਬਾਰ-ਬਾਰ ਚੇਤੇ ਕੀਤਾ ਜਾਂਦਾ ਹੈ, ਬਾਰ-ਬਾਰ ਉਹਨੂੰ ਯਾਦ ਕੀਤਾ ਜਾਂਦਾ, ਕਿਉਂਕਿ ਉਹਦੇ ਨਾਲ ਪਿਆਰ ਬਣ ਜਾਂਦਾ ਹੈ। ਜੇ ਸਾਡਾ ਕੋਈ ਮਿੱਤਰ ਹੀ ਹੈ, ਜੇ ਉਹਦੇ ਨਾਲ ਪਿਆਰ ਬਣ ਜਾਂਦਾ ਤੇ ਬਾਰ-ਬਾਰ ਆਪਣੇ ਮਿੱਤਰ ਨੂੰ ਯਾਦ ਕੀਤਾ ਜਾਂਦਾ ਹੈ। ਤੇ ਇਸੇ ਪ੍ਰਕਾਰ ਜੇ ਕੋਈ ਰਸਦਾਇਕ ਸਵਾਦਿਸ਼ਟ ਪਦਾਰਥ ਚੰਗਾ ਲੱਗਦਾ ਤੇ ਪਦਾਰਥ ਨੂੰ, ਸਵਾਦ ਨੂੰ ਬਾਰ-ਬਾਰ ਯਾਦ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆਂ ਦੀ ਮਿੱਤਰਤਾ ਪਰਮੇਸ਼ਰ ਦੇ ਨਾਮ ਦੇ ਨਾਲ ਪੈ ਗਈ। ਉਹ ਬਾਰ-ਬਾਰ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਦੇ ਰਹਿੰਦੇ ਹਨ। ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਵਾਦ ਆਇਆ, ਉਹ ਬਾਰ-ਬਾਰ ਉਸੇ ਸਵਾਦ ਨੂੰ ਚੇਤੇ ਕਰਦੇ ਰਹਿੰਦੇ ਹੈ। ਮਹਾਰਾਜ ਦੁਬਾਰਾ ਕਦੋਂ ਆਪ ਜੀ ਦੀ ਕਿਰਪਾ ਹੋਵੇਗੀ? ਮਹਾਰਾਜ ਕਦੋਂ ਆਪ ਜੀ ਦੇ ਨਾਮ ਦਾ ਰਾਜ ਸਾਨੂੰ ਪ੍ਰਾਪਤ ਹੋਵੇਗਾ? ਮਹਾਰਾਜ ਕਿਨਕਾ ਮਾਤਰ ਆਪ ਜੀ ਨੇ ਕਿਰਪਾ ਕੀਤੀ ਸੀ, ਦੁਬਾਰਾ ਕਦੋਂ ਆਪ ਜੀ ਹੁਣ ਬਖਸ਼ਿਸ਼ ਕਰੋਗੇ? ਬਾਰ-ਬਾਰ ਗੁਰਮੁਖ ਪਿਆਰੇ ਉਸ ਮਿੜੇ ਹੋਏ ਰਸ ਨੂੰ ਸਾਧ ਸੰਗਤ ਜੀ ਪਾਉਣ ਦੇ ਵਾਸਤੇ ਯਤਨਸ਼ੀਲ ਰਹਿੰਦੇ ਹਨ। ਹਰ ਸਮੇਂ ਪਰਮੇਸ਼ਰ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰਦੇ ਰਹਿੰਦੇ ਹਨ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੈ ਨਾਏ ਪਿਆਰਿਆ। ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਲੱਗ ਗਿਆ ਹੈ। ਪੌੜੀ
ਹਰ ਆਪੇ ਠਾਕੁਰ ਸੇਵਕ ਭਗਤ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਪੌੜੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਸ ਵਾਰ ਅੰਦਰ ਜਿਤਨੀਆਂ ਵੀ ਪੌੜੀਆਂ ਉਚਾਰਨ ਕੀਤੀਆਂ ਹੋਈਆਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ ਹਨ। ਤੋ ਹਜੂਰ ਪੌੜੀ ਅੰਦਰ ਬਖਸ਼ਿਸ਼ ਕਰਦੇ ਹਨ। ਹਰ ਆਪੇ ਠਾਕੁਰ ਸੇਵਕ ਭਗਤ। ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਆਪ ਹੀ ਸੇਵਕ ਰੂਪ ਹੋ ਕਰਕੇ ਸੇਵਾ ਕਰਦਾ ਹੈ। ਆਪ ਹੀ ਪ੍ਰਮਾਤਮਾ ਭਗਤ ਰੂਪ ਹੋ ਕਰਕੇ ਪ੍ਰੇਮਾ ਭਗਤੀ ਕਰਦਾ ਹੈ। ਸਾਧ ਸੰਗਤ ਜੀ, ਜੇ ਤਿੰਨਾਂ ਗੁਣਾਂ ਦੇ ਵਿੱਚ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ 84 ਲੱਖ ਜੂਨਾਂ ਨੂੰ, ਤੋ ਇਸੇ ਪ੍ਰਕਾਰ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜੀਵ ਜੰਤੂ ਹਨ। ਵੱਖੋ ਵੱਖਰੇ ਸੁਭਾਵਾਂ ਦੇ ਪ੍ਰਮਾਤਮਾ ਨੇ ਜੀਵ ਬਣਾਏ ਹੈ। ਉਹਨਾਂ ਵੱਖੋ ਵੱਖਰੇ ਸੁਭਾਵਾਂ ਰੂਪ ਹੋ ਕੇ, ਤੱਤਾਂ ਰੂਪ ਹੋ ਕੇ, ਤਿੰਨਾਂ ਗੁਣਾਂ ਰੂਪ ਹੋ ਕੇ, ਚਾਰ ਖਾਣੀਆਂ ਰੂਪ ਹੋ ਕੇ ਪ੍ਰਮਾਤਮਾ ਆਪ ਹੀ ਵਰਤ ਰਿਹਾ ਹੈ। ਜਿਵੇਂ ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਜਿੱਥੇ ਨਿਰਗੁਣ ਸਰੂਪ ਪਰਮੇਸ਼ਰ ਦਾ ਆਪਣਾ ਹੈ, ਉਥੇ ਸਰਗੁਣ ਸਰੂਪ ਵੀ ਪ੍ਰਮਾਤਮਾ ਦਾ ਆਪਣਾ ਹੈ। ਭਾਈ ਨੰਦ ਲਾਲ ਜੀ ਨੇ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ हे ਗਰੀਬ ਨਵਾਜ ਸਤਿਗੁਰੂ ਜੀ, ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰ ਮੋਹਿ ਆਏ, ਲਖੀਏ ਤੁਮਰਾ ਦਰਸ ਕਹਾ ਕਹੋ ਮੋਹਿ ਸਮਝਾਏ। हे ਮਹਾਰਾਜ, ਕਿਹੜੇ ਸਰੂਪਾਂ ਵਿੱਚ ਤੁਹਾਡੇ ਦਰਸ਼ਨ ਕੀਤੇ ਜਾ ਸਕਦੇ ਹਨ? ਮਹਾਰਾਜ ਕਿੰਨੇ ਸਰੂਪ ਹਨ ਆਪ ਜੀ ਦੇ ਦਰਸ਼ਨ ਕਰਨੇ ਦੇ। ਤੇ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਸੀ, ਤੀਨ ਰੂਪ ਹੈ ਮੋਹਿ ਕੇ ਸੁਨਹੁ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹਿ ਸਮਝਾਏ। ਮਹਾਰਾਜ ਕਹਿੰਦੇ ਤਿੰਨਾਂ ਸਰੂਪਾਂ ਰਾਹੀਂ ਸਾਡੇ ਦਰਸ਼ਨ ਹੋ ਸਕਦੇ ਹੈ। ਇੱਕ ਹੈ ਨਿਰਗੁਣ ਸਰੂਪ, ਜਿਸ ਦਾ ਕੋਈ ਰੂਪ ਰੇਖ ਰੰਗ ਜਾਤ ਪਾਤ ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਹੈ ਸਰਗੁਣ ਸਰੂਪ, ਜਿਹੜਾ ਸੰਸਾਰ ਦੇ ਅੰਦਰ ਪ੍ਰਤੱਖ ਧਾਰਨ ਕੀਤਾ ਹੈ। ਸਾਰੀ ਸ੍ਰਿਸ਼ਟੀ ਵੀ ਪ੍ਰਮਾਤਮਾ ਜੀ ਦਾ ਸਰਗੁਣ ਸਰੂਪ ਹੈ। ਤੀਸਰਾ ਹੈ ਗੁਰੂ ਸ਼ਬਦ, ਜਿਸ ਗੁਰੂ ਸ਼ਬਦ ਦੇ ਲੜ ਲਗਾਇਆ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ ਸਨ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਤੀਸਰਾ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਤੋ ਹਜੂਰ ਕਹਿੰਦੇ ਹਨ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਜਿੱਥੇ ਨਿਰਗੁਣ ਸਰੂਪ ਹੈ ਉਥੇ ਸਰਗੁਣ ਸਰੂਪ ਹੈ, ਫਿਰ ਨਾਲ ਸ਼ਬਦ ਸਰੂਪ ਵੀ ਪ੍ਰਮਾਤਮਾ ਦਾ ਆਪਣਾ ਹੈ। ਪਰਮੇਸ਼ਰ ਆਪ ਹੀ ਜਾਪ ਜਪਦਾ ਪਿਆ ਹੈ, ਆਪ ਹੀ ਸਾਰੇ ਜੀਵਾਂ ਨੂੰ ਹੋ ਕਰਕੇ ਪਰਮੇਸ਼ਰ ਵਰਤ ਰਿਹਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਹਰ ਆਪੇ ਠਾਕੁਰ ਸੇਵਕ ਭਗਤ। हे ਗੁਰਸਿੱਖੋ, ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਆਪ ਹੈ। ਸੇਵਕ ਰੂਪ ਹੋ ਕਰਕੇ ਨਿਮਰਤਾਵਾਨ ਹੋ ਕੇ ਸੇਵਾ ਵੀ ਆਪ ਹੀ ਕਰਦਾ ਪਿਆ, ਤੇ ਪ੍ਰੇਮਾ ਭਗਤੀ ਭਗਤ ਰੂਪ ਹੋ ਕਰਕੇ ਪਰਮੇਸ਼ਰ ਭਗਤੀ ਵੀ ਆਪ ਹੀ ਕਰ ਰਿਹਾ ਹੈ। ਹਰ ਆਪੇ ਕਰੇ ਕਰਾਏ। ਤੇ ਜੋ ਕੁਝ ਵੀ ਸੰਸਾਰ ਦੇ ਅੰਦਰ ਜੀਵ ਕਰ ਰਹੇ ਆ ਨਾ, ਆਪ ਹੀ ਜੀਵਾਂ ਰੂਪ ਹੋ ਕਰਕੇ ਕਰਨ ਵਾਲਾ ਹੈ। ਆਪ ਹੀ ਜੀਵਾਂ ਤੋਂ ਕਰਵਾਉਣ ਵਾਲਾ ਪਰਮੇਸ਼ਰ ਹੈ। ਜੀਵਾਂ ਦੀ ਆਪਣੀ ਕੋਈ ਸਮਰੱਥਾ ਨਹੀਂ ਹੈ, ਆਪਣਾ ਕੋਈ ਕਿਸੇ ਦਾ ਚਾਰਾ ਨਹੀਂ, ਆਪਣਾ ਕਿਸੇ ਦਾ ਕੋਈ ਬਲ ਨਹੀਂ। ਤੋ ਮਹਾਰਾਜ ਕਹਿੰਦੇ ਆਪੇ ਕਰੇ ਕਰਾਵੇ, ਆਪ ਹੀ ਪਰਮੇਸ਼ਰ ਕਰਨ ਵਾਲਾ ਹੈ, ਆਪ ਹੀ ਜੀਵਾਂ ਰੂਪ ਹੋ ਕਰਕੇ ਕਰਮਾਂ ਨੂੰ ਕਰਵਾਉਣ ਵਾਲਾ ਹੈ। ਹਰ ਆਪੇ ਵੇਖੈ ਵਿਖਸੈ ਆਪੇ। ਪਰਮੇਸ਼ਰ ਆਪ ਹੀ ਜੀਵਾਂ ਨੂੰ ਵੇਖਣਾ ਕਰਦਾ ਹੈ। ਜਿੱਥੇ ਪੈਦਾ ਕੀਤਾ ਉਥੇ ਦੇਖ ਰੇਖ ਵੀ ਆਪ ਹੀ ਕਰਦਾ ਪਿਆ। ਜਿਵੇਂ ਸਾਧ ਸੰਗਤ ਜੀ, ਇੱਕ ਮਾਂ ਹੈ, ਜੇ ਸੰਤਾਨ ਨੂੰ ਜਨਮ ਦਿੰਦੀ ਹੈ ਨਾ, ਪਰਵਰਿਸ਼ ਵੀ ਆਪ ਬੜੇ ਸੋਹਣੇ ਢੰਗ ਦੇ ਨਾਲ ਕਰਦੀ। ਉਹਨੂੰ ਫਿਕਰ ਹੁੰਦਾ ਕਿ ਮੇਰੀ ਸੰਤਾਨ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਆਪ ਹੀ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ। ਤੇ ਸਾਧ ਸੰਗਤ ਜੀ, ਮਾਂ ਦਾ ਜਿਹੜਾ ਧਿਆਨ ਹੈ ਨਾ, ਬੱਚੇ ਦੇ ਵਿੱਚ ਹੀ ਹੁੰਦਾ ਹਰ ਸਮੇਂ। ਭਾਵੇਂ ਘਰ ਦੇ ਕੰਮ ਕਾਰਜ ਵੀ ਕਰ ਰਹੀ ਹੋਵੇ, ਪਰ ਧਿਆਨ ਬੱਚੇ ਵਿੱਚ ਹੁੰਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਆਪ ਹੀ ਪਰਮੇਸ਼ਰ ਜੀਵਾਂ ਦੀ ਮਾਤਾ ਹੈ, ਆਪ ਹੀ ਪਿਤਾ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਆਪ ਹੀ ਪਰਮੇਸ਼ਰ ਸਾਰਿਆਂ ਦਾ ਮਾਤਾ ਪਿਤਾ ਰੂਪ ਹੋ ਕਰਕੇ ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲਾ ਹੈ। ਆਪ ਹੀ ਸਭ ਦੀ ਦੇਖ ਰੇਖ ਕਰਨ ਵਾਲਾ, ਸਭ ਦਾ ਫਿਕਰ ਕਰਨ ਵਾਲਾ ਹੈ।
ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਆਪੇ ਵੇਖੈ ਆਪੇ ਵਿਗਸੈ, ਵਿਗਸੈ ਆਪੇ। ਹਜੂਰ ਕਹਿੰਦੇ ਕਿ ਆਪ ਹੀ ਦੇਖਣ ਵਾਲਾ ਤੇ ਆਪ ਹੀ ਵਿਗਸੈ, ਪ੍ਰਸੰਨ ਹੁੰਦਾ ਪਿਆ ਸੰਸਾਰ ਦੇ ਕੌਤਕਾਂ ਨੂੰ ਦੇਖ ਦੇਖ ਕਰਕੇ। ਵਿਗਸੈ ਨਾਮ ਖਿੜਨ ਦਾ, ਪ੍ਰਸੰਨ ਹੋਣੇ ਦਾ। ਜਿੰਨੇ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ, ਰੰਗਾਂ ਰੰਗਾਂ ਦੀ ਦੁਨੀਆ ਨੂੰ, ਸੰਸਾਰ ਦੇ ਅਨੇਕਾਂ ਹੀ ਵਰਤਾਰੇ, ਜਿਤਨੇ ਵੀ ਚੋਜ ਦੇ ਵਰਤਾਰੇ ਵਰਤ ਰਹੇ ਨੇ, ਇਹਨਾਂ ਕੌਤਕਾਂ ਨੂੰ ਦੇਖ ਕਰਕੇ ਵਿਗਸੈ, ਖਿੜਦਾ ਵੀ ਆਪ ਹੀ ਪਿਆ, ਆਪ ਹੀ ਪ੍ਰਮਾਤਮਾ ਪ੍ਰਸੰਨ ਹੋ ਰਿਹਾ ਹੈ। ਜਿਤ ਭਾਵੈ ਤਿਤ ਲਾਏ। ਫਿਰ ਜਿੱਦਾਂ ਸੰਸਾਰ ਦੇ ਅੰਦਰ ਜੀਵ ਕਿਸੇ ਤਰ੍ਹਾਂ ਭਾਉਂਦਾ ਹੈ ਨਾ, ਉਦਾਂ ਹੀ ਮਹਾਰਾਜ ਕਹਿੰਦੇ ਜੀਵਾਂ ਨੂੰ ਲਗਾ ਦਿੰਦਾ। ਜਿਤ ਭਾਵੈ, ਜਿੱਦਾਂ ਦੀ ਕਿਸੇ ਦੀ ਭਾਵਨਾ ਪਰਮੇਸ਼ਰ ਨੂੰ ਭਾਉਂਦੀ ਹੈ ਨਾ, ਕੋਈ ਚੰਗੀ ਭਾਵਨਾ ਕੋਈ ਮੰਦੀ ਭਾਵਨਾ ਲੈ ਕੇ ਆਉਂਦਾ, ਜਿੱਦਾਂ ਦੀ ਕਿਸੇ ਦੀ ਭਾਵਨਾ ਹੈ, ਉਹਦੀ ਭਾਵਨਾ ਦੇਖ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਫਲ ਲਾਉਂਦਾ ਹੈ। ਕਿਉਂਕਿ ਭਾਵਨਾ ਵਾਲਿਆਂ ਨੂੰ ਫਲ ਲੱਗਦੇ ਐ, ਜਿਨ੍ਹਾਂ ਦੇ ਹਿਰਦੇ ਅੰਦਰ ਭਾਵਨਾ ਹੁੰਦੀ ਹੈ ਸਤਿਗੁਰੂ ਜੀ ਦੇ ਚਰਨਾਂ ਦੀ, ਉਹ ਭਾਵਨਾ ਕਰਕੇ ਸਾਧ ਸੰਗਤ ਜੀ ਸਭ ਕੁਝ ਪ੍ਰਾਪਤ ਕਰ ਲੈਂਦੇ ਐ। ਭਾਵਨਾ ਤੋਂ ਬਿਨਾਂ ਨਹੀਂ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ। ਪਰਮੇਸ਼ਰ ਇੱਕ ਭਾਵਨਾ ਤੇ ਪਿਆਰ ਦਾ ਹੀ ਭੁੱਖਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ। ਜਿਨ੍ਹਾਂ ਨੇ ਭਾਵਨਾ ਧਾਰਨ ਕੀਤੀ ਹੈ, ਭਾਈ ਗੁਰਦਾਸ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਹੋਈ ਲੇਤ ਹੈ। ਜਿਨ੍ਹਾਂ ਨੇ ਭਾਵਨਾ ਧਾਰਨ ਕਰਕੇ ਮਹਾਰਾਜ ਜੀ ਦੇ ਘਰ ਜਾਣ ਦੇ ਵਾਸਤੇ ਕਦਮ ਵੀ ਭਾਵਨਾ ਦੇ ਨਾਲ ਪੁੱਟਿਆ, ਸਤਿਗੁਰੂ ਜੀ ਕਰੋੜਾਂ ਕਦਮ ਅੱਗੋਂ ਸਤਿਕਾਰ ਵਜੋਂ ਲੈਣ ਵਾਸਤੇ ਆਉਂਦੇ ਆ। ਸਾਡਾ ਪਿਆਰਾ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਵਿੱਚ ਆ ਰਿਹਾ ਹੈ, ਭਾਵਨਾ ਦੇ ਨਾਲ ਸਾਡੇ ਦੀਦਾਰ ਕਰਨ ਵਾਸਤੇ ਤੁਰਿਆ। ਮਹਾਰਾਜ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਨੇ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਜੇ ਭਾਵਨਾ ਦੇ ਨਾਲ ਸਿੱਖ ਇੱਕ ਵਾਰ ਵੀ ਕਿਤੇ ਸਤਿਗੁਰੂ ਜੀ ਨੂੰ ਯਾਦ ਕਰੇ, ਮਹਾਰਾਜ ਸਾਹਿਬ ਜੀ ਬਾਰ-ਬਾਰ ਆਪਣੇ ਸਿੱਖ ਨੂੰ ਯਾਦ ਕਰਦੇ ਨੇ। ਤੇ ਅਗਲਾ ਬਚਨ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਭਾਵਨਾ ਧਾਰਨ ਕਰਕੇ ਤੁਸ਼ ਮਾਤਰ ਥੋੜੀ ਜਿਹੀ ਭੇਟਾ ਵੀ ਕਿਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ, ਸਤਿਗੁਰੂ ਜੀ ਉਹ ਭੇਟਾ ਦੇ ਬਦਲੇ ਕਿੰਨੇ ਕਿੰਨੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਹਨ। ਇਸ ਲਈ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿੱਦਾਂ ਦੀ ਭਾਵਨਾ ਹੁੰਦੀ ਹੈ ਨਾ ਸਿੱਖ ਦੀ, ਮਹਾਰਾਜ ਉਦਾਂ ਦਾ ਫਲ ਦੇ ਦਿੰਦੇ ਹਨ। ਜੇ ਸਾਡੀ ਭਾਵਨਾ ਨਹੀਂ ਗੁਰੂ ਚਰਨਾਂ ਪ੍ਰਤੀ, ਸਾਡਾ ਭਰੋਸਾ ਹੋਰ ਥਾਵਾਂ ਤੇ ਭਾਵਨਾ ਬਣੀ ਹੋਈ ਹੈ, ਤੇ ਫਿਰ ਗਰੀਬ ਨਵਾਜ ਸਤਿਗੁਰੂ ਜੀ ਦਾ ਫਿਰ ਸਾਧ ਸੰਗਤ ਜੀ ਕੋਈ ਕਸੂਰ ਤਾਂ ਨਹੀਂ ਨਾ ਹੋਇਆ। ਫਿਰ ਮਹਾਰਾਜ ਸਾਹਿਬ ਜੀ ਦਾ ਕੋਈ ਦੋਸ਼ ਨਹੀਂ ਨਾ ਅਸੀਂ ਗਿਣ ਸਕਦੇ, ਦੋਸ਼ ਤਾਂ ਫਿਰ ਸਾਡੇ ਵਿੱਚ ਹੀ ਹੋਇਆ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ। ਮਹਾਰਾਜ ਕਹਿੰਦੇ ਜੇ ਘਾਟਾ ਸਿੱਖਾਂ ਦੇ ਵਿੱਚ ਹੈ ਤੇ ਫਿਰ ਪੂਰੇ ਸਤਿਗੁਰੂ ਜੀ ਵਿੱਚ ਦੋਸ਼ ਕੀ ਕਥਨ ਕੀਤਾ ਜਾ ਸਕਦਾ। ਫਿਰ ਮਹਾਰਾਜ ਜੀ ਵਿੱਚ ਤਾਂ ਕੋਈ ਦੋਸ਼ ਨਹੀਂ ਨਾ ਕਹਿਣਾ ਚਾਹੀਦਾ, ਕਿਉਂਕਿ ਜਿਵੇਂ ਸਾਧ ਸੰਗਤ ਜੀ ਬਾਸ ਇੱਕ ਪਾਸਿਓਂ ਫੂਕ ਮਾਰੀ ਦੂਸਰੇ ਪਾਸੇ ਨਿਕਲ ਜਾਂਦੀ ਹੈ, ਇਸੇ ਪ੍ਰਕਾਰ ਜੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਵੀ ਜਾਵੇ, ਹੋਵੇ ਤਾਂ ਆਉਂਦਾ ਹੀ ਨਹੀਂ ਹੈ। ਜੇ ਆ ਜਾਵੇ ਤੇ ਬੈਠਦਾ ਨਹੀਂ, ਜੇ ਬੈਠ ਜਾਵੇ ਤੇ ਫਿਰ ਗੱਲਾਂ ਬਾਤਾਂ ਵਿੱਚ ਰੁੱਝਾ ਰਹਿੰਦਾ। ਤੇ ਸਾਧ ਸੰਗਤ ਜੀ ਉਹਦੇ ਵਿੱਚ ਸਤਿਗੁਰੂ ਜੀ ਦਾ ਕੋਈ ਦੋਸ਼ ਤਾਂ ਨਹੀਂ ਨਾ। ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣਿਆ ਵੀ, ਸੁਣ ਕਰਕੇ ਵੀ ਅਣਸੁਣਾ ਕਰ ਦਿੱਤਾ। ਤੇ ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਅੰਧੇ ਏਕ ਨਾ ਲਾਗੇ ਜੋ ਬਾਂਸ ਬਜਾਈਐ ਫੂਕ। ਫਿਰ ਤਾਂ ਬਾਂਸ ਦੀ ਤਰ੍ਹਾਂ ਜੀਵਨ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਉੱਥੇ ਪੂਰੇ ਸਤਿਗੁਰੂ ਫਿਰ ਕੀ ਕਰ ਸਕਦਾ। ਜੇ ਸਿੱਖ ਆਪ ਹੀ ਮਹਾਰਾਜ ਸਾਹਿਬ ਜੀ ਤੋਂ ਕੁਝ ਫਲ ਨਹੀਂ ਪ੍ਰਾਪਤ ਕਰਨਾ ਚਾਹੁੰਦਾ, ਆਪ ਹੀ ਹੋਰ ਪਾਸੇ ਸੰਸਾਰ ਦੇ ਅੰਦਰ ਲੱਗਾ ਰਹਿੰਦਾ ਹੈ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਪਰਮੇਸ਼ਰ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਸਾਰ ਦੇ ਅੰਦਰ ਦੇਖ ਕਰਕੇ ਉਹਨਾਂ ਤੇ ਪ੍ਰਸੰਨ ਹੁੰਦਾ ਪਿਆ, ਤੇ ਜਿੱਦਾਂ ਦੀ ਭਾਵਨਾ ਹੁੰਦੀ ਉਦਾਂ ਦੇ ਫਲ ਲਾਉਂਦਾ ਹੈ। ਫਿਰ ਇਹ ਪੰਕਤੀ ਪੜੋ ਜੀ, ਹਰ ਆਪੇ ਵੇਖੈ ਬਿਗਸੈ ਆਪੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰੀ ਅਕਾਲ ਪੁਰਖ ਪਰਮੇਸ਼ਰ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਹਨ। ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਜੇ ਸਿੱਖ ਵੱਲ ਦੇਖਦੇ ਆ ਨਾ,
ਹਜੂਰ ਬਖਸ਼ਿਸ਼ ਕਰਕੇ ਜਿਨ੍ਹਾਂ ਦੇ ਭਰਮ ਦੇ ਪਰਦੇ ਖੋਲ ਦਿੰਦੇ ਹਨ। ਸਾਧ ਸੰਗਤ ਜੀ, ਸਤਿਗੁਰੂ ਜੀ ਜਿਨ੍ਹਾਂ ਤੇ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਹੈ, ਵਿਗਸੈ ਆਪੇ। ਮਹਾਰਾਜ ਕਹਿੰਦੇ ਸਿੱਖ ਫਿਰ ਆਪ ਹੀ ਗੁਰੂ ਕਿਰਪਾ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਕੇ ਬੜਾ ਪ੍ਰਸੰਨ ਹੁੰਦਾ ਹੈ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਚਿਹਰਾ ਜਿਹੜਾ ਦਗਣਾ ਸ਼ੁਰੂ ਹੋ ਜਾਂਦਾ, ਹਿਰਦਾ ਕਮਲ ਦੀ ਤਰ੍ਹਾਂ ਖਿੜ ਜਾਂਦਾ ਹੈ। ਜਾ ਗੁਰ ਦੇਖਾ ਸਾਹਮਣੇ, ਜਦੋਂ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਦਰਸ਼ਨ ਕਰ ਲੈਂਦਾ। ਪਰ ਹਜੂਰ ਕਹਿੰਦੇ ਇਦਾਂ ਦੀ ਭਾਵਨਾ ਵਾਲੇ ਸਿੱਖਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਦੇਖਣ ਵਾਲਾ ਹੈ। ਜਿਤ ਭਾਵੈ ਤਿਤ ਲਾਏ। ਪਰਮਾਤਮਾ ਨੂੰ ਜਿਵੇਂ ਭਾਉਂਦਾ ਉਦਾਂ ਹੀ ਸੰਸਾਰ ਦੇ ਅੰਦਰ ਜੀਵਾਂ ਨੂੰ ਲਗਾਉਂਦਾ ਸੀ, ਲਗਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਲਗਾਵੇਗਾ। ਹਰ ਇੱਕ ਨਾ ਮਾਰਗ ਪਾਏ ਆਪੇ। ਪਰਮਾਤਮਾ ਆਪ ਹੀ ਇੱਕ ਨਾ ਜੀਵਾਂ ਨੂੰ ਅਕਾਲ ਪੁਰਖ ਵਾਹਿਗੁਰੂ ਸਿੱਧੇ ਰਸਤੇ ਤੇ ਪਾ ਦਿੰਦਾ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ, ਸਾਧ ਸੰਗਤ ਜੀ ਉਹਨਾਂ ਨੂੰ ਪ੍ਰੇਮਾ ਭਗਤੀ ਦਾ ਮਾਰਗ ਬਖਸ਼ਿਸ਼ ਕਰ ਦਿੰਦਾ, ਉਹਨਾਂ ਨੂੰ ਜੀਵਨ ਦੇ ਅੰਦਰ ਸਿੱਧੇ ਰਸਤੇ ਤੇ ਪਾਉਂਦਾ, ਪਰਮਾਰਥ ਦੇ ਰਸਤੇ ਤੇ ਚਲਾਉਂਦਾ ਹੈ। ਹਰ ਇੱਕ ਨਾ ਉਜੜ ਪਾਏ। ਇੱਕ ਉਹ ਸੰਸਾਰ ਦੇ ਅੰਦਰ ਜੀਵ ਹਨ ਜਿਨ੍ਹਾਂ ਨੇ ਮੰਦ ਕਰਮ ਕੀਤੇ ਐ, ਸ਼ਕਾਮੀ ਜਿਹੜੇ ਸੰਸਾਰ ਦੇ ਜੀਵ ਹਨ, ਪਾਪ ਕਰਮ ਕਰਨ ਵਾਲੇ ਹਨ, ਉਹਨਾਂ ਨੂੰ ਸੰਸਾਰ ਰੂਪੀ ਉਜਾੜ ਦੇ ਵਿੱਚ ਪਾ ਕੇ ਰੱਖਦਾ। ਜਿਵੇਂ ਜਿਹੜਾ ਮਨੁੱਖ ਬੀਆਬਾਨ ਜੰਗਲ ਵਿੱਚ ਚਲਾ ਜਾਵੇ, ਰਸਤਾ ਨਾ ਮਿਲੇ, ਉਹ ਟੱਕਰਾਂ ਹੀ ਮਾਰਦਾ ਰਹਿੰਦਾ ਹੈ, ਉਹਨੂੰ ਪਤਾ ਹੀ ਨਹੀਂ ਚੱਲਦਾ ਕਿਸ ਪਾਸੇ ਜਾਣਾ, ਕਿਹੜੀ ਦਿਸ਼ਾ ਵੱਲ ਜਾਵਾਂ, ਇਸ ਭਿਆਨਕ ਜੰਗਲ ਤੋਂ ਬਾਹਰ ਨਿਕਲਾਂ, ਮੈਨੂੰ ਮੰਜ਼ਿਲ ਦੀ ਪ੍ਰਾਪਤੀ ਹੋਵੇ, ਇਹਨੂੰ ਕੁਝ ਪਤਾ ਨਹੀਂ ਚੱਲਦਾ। ਸਾਰੇ ਪਾਸੇ ਘੁੱਪ ਹਨੇਰਾ ਤੇ ਬੀਆਬਾਨ ਜੰਗਲ ਹੋਵੇ, ਹੱਥ ਪਸਾਰੇ ਵੀ ਨਜ਼ਰ ਨਾ ਆਵੇ, ਉਹ ਜੀ ਬਾਰ-ਬਾਰ ਪਛਤਾਉਂਦਾ ਹੈ, ਬਾਰ-ਬਾਰ ਝੂਰਦਾ ਹੈ। ਪਰ ਹਜ਼ੂਰ ਕਹਿੰਦੇ ਹਨ ਪਰਮਾਤਮਾ ਦੀ ਐਸੀ ਸਾਧ ਸੰਗਤ ਜੀ ਕਰਨੀ ਹੈ। ਐਸਾ ਅਕਾਲ ਪੁਰਖ ਪਰਮਾਤਮਾ ਨਿਆਂਕਾਰੀ ਹੈ, ਜਿੱਦਾਂ ਦੀ ਜੀਵ ਦੀ ਭਾਵਨਾ ਉਦਾਂ ਦਾ ਫਲ ਲਾਉਂਦਾ ਹੈ। ਤੇ ਜੀਵਾਂ ਦੇ ਜਿਹੋ ਜਿਹੇ ਕਮਾਈ ਹੋਏ ਚੰਗੇ ਮੰਦੇ ਕਰਮ ਹਨ, ਉਹਨਾਂ ਕਰਮਾਂ ਕਰਕੇ ਇਕਨਾਂ ਨੂੰ ਪਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਇੱਕ ਬੇਪਰਵਾਹ ਸ਼ਬਦ ਹੁੰਦਾ ਤੇ ਇੱਕ ਲਾਪਰਵਾਹ ਹੁੰਦਾ। ਬੇਪਰਵਾਹ ਗੁਰਮੁਖ ਪਿਆਰੇ ਅਡੋਲ ਹੋ ਕਰਕੇ ਰਹਿੰਦੇ ਹੈ, ਤੇ ਲਾਪਰਵਾਹ ਜਿਨ੍ਹਾਂ ਨੂੰ ਡਰ, ਰੱਬ ਦਾ ਡਰ ਵੀ ਨਹੀਂ ਹੁੰਦਾ, ਉਹ ਮਨ ਆਈਆਂ ਕਰਦੇ ਨੇ, ਮਨ ਮੱਤਾਂ ਕਰਦੇ ਹੈ। ਪਰ ਜਿਹੜੇ ਬੇਪਰਵਾਹ ਹੁੰਦੇ ਆ ਨਾ, ਉਹਨਾਂ ਨੂੰ ਰੱਬ ਦਾ ਡਰ ਹੁੰਦਾ, ਸੰਸਾਰ ਤੋਂ ਬੇਪਰਵਾਹ ਹੁੰਦੇ ਆ, ਪਰਮਾਤਮਾ ਦੀ ਉਹਨਾਂ ਦੇ ਹਿਰਦੇ ਅੰਦਰ ਪ੍ਰਵਾਹ ਹੁੰਦੀ ਹੈ। ਪਰ ਜਿਹੜੇ ਲਾਪਰਵਾਹ ਲੋਕ ਹੁੰਦੇ ਨੇ ਸਾਧ ਸੰਗਤ ਜੀ, ਉਹਨਾਂ ਨੂੰ ਨਾ ਸੰਸਾਰ ਦਾ ਡਰ ਹੈ, ਨਾ ਲੋਕਾਂ ਦਾ ਤੇ ਨਾ ਰੱਬ ਦਾ, ਕਿਸੇ ਦਾ ਡਰ ਨਹੀਂ ਮੰਨਦੇ। ਉਹ ਪਰਮੇਸ਼ਰ ਦਾ ਵੀ ਡਰ ਨਹੀਂ ਆਪਣੇ ਮਨ ਵਿੱਚ ਮੰਨਦੇ। ਐਸੇ ਜਿਹੜੇ ਲਾਪਰਵਾਹ ਸੰਸਾਰ ਦੇ ਲੋਕ ਹਨ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਐਸੇ ਜਿਹੜੇ ਲਾਪਰਵਾਹ ਲੋਕ ਹੈ ਨਾ, ਜੇ ਕਿਤੇ ਸਾਧ ਸੰਗਤ ਜੀ ਉਹਨਾਂ ਨੂੰ ਕੋਈ ਸਮਝਾਉਣ ਦਾ ਵੀ ਯਤਨ ਕਰੇ, ਅੱਗੋਂ ਇੱਕ ਦੀਆਂ ਚਾਰ ਸੁਣਾਉਂਦੇ ਨੇ। ਜੇ ਕੋਈ ਬੰਦਗੀ ਕਰਨ ਵਾਲਾ ਹੈ, ਗੁਰਮੁਖ ਪਿਆਰੇ ਆਖਣ ਵੀ ਨਾ ਕਿ ਭਲਿਓ ਨਾਮ ਜਪਿਆ ਕਰੋ, ਤੇ ਅੱਗੋਂ ਕਹਿੰਦੇ ਨਹੀਂ ਤਾਂ ਵਿਹਲਿਆਂ ਦਾ ਕੰਮ ਹੈ, ਨਾਮ ਜਪਣਾ ਹੀ ਤਾਂ ਵਿਹਲਿਆਂ ਦਾ ਕੰਮ ਹੈ। ਇਹ ਸਾਧ ਸੰਗਤ ਜੀ ਲਾਪਰਵਾਹ ਜੀਵਾਂ ਦੇ ਇਦਾਂ ਦੇ ਬੋਲ ਹੁੰਦੇ ਐ। ਨਾ ਰੱਬ ਦਾ ਡਰ, ਨਾ ਸੰਸਾਰ ਦੇ ਲੋਕਾਂ ਦਾ ਡਰ, ਕਿਸੇ ਦਾ ਮਨ ਵਿੱਚ ਖੌਫ ਨਹੀਂ ਹੁੰਦਾ ਉਹਨਾਂ ਦੇ। ਤੇ ਅੱਗੋਂ ਇੱਕ ਦੀਆਂ ਚਾਰ ਸੁਣਾਉਂਦੇ ਨੇ, ਆ ਜਗ ਮਿੱਠਾ ਅਗਲਾ ਕਹਿੰਦੇ ਡਿੱਠਾ। ਅੱਗਾ ਦੇਖਿਆ ਕਿਸੇ ਨੇ, ਫੇਰ ਦੇਖੀ ਜਾਊਗੀ। ਹੁਣ ਤਾਂ ਜਿਹੜੀ ਜ਼ਿੰਦਗੀ ਮਿਲੀ ਹੈ ਨਾ, ਐਸ਼ੋ ਆਰਾਮ ਕਰਨ ਦਾ ਸਮਾਂ ਹੈ, ਰੰਗਾਂ ਦੀ ਰੰਗਲੀ ਦੁਨੀਆ ਦੇਖਣ ਦਾ ਸਮਾਂ ਹੈ, ਤਰ੍ਹਾਂ ਦੇ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਮਾਣਨ ਦਾ ਸਮਾਂ ਹੈ। ਅੱਗੇ ਆਓਗੇ, ਜਿਵੇਂ ਆਓਗੇ ਦੇਖੀ ਜਾਓਗੇ, ਕੋਈ ਉਹਨਾਂ ਦੇ ਮਨ ਵਿੱਚ ਰੱਤਾ ਜਿੰਨਾ ਵੀ ਡਰ ਨਹੀਂ ਹੁੰਦਾ। ਪਰ ਹਜੂਰ ਕਹਿੰਦੇ ਉਹਨਾਂ ਦੇ ਆਪਣੇ ਵੱਸ ਵੀ ਕੁਝ ਨਹੀਂ ਹੈ। ਪਰਮਾਤਮਾ ਨੇ ਉਹਨਾਂ ਦੀ ਪਰਾਰਬਧ ਅਨੁਸਾਰ ਹਰ ਇੱਕ ਨਾਲ ਉਜੜ ਪਾਏ, ਉਹਨਾਂ ਨੂੰ ਸੰਸਾਰ ਰੂਪੀ ਉਜਾੜ ਦੇ ਵਿੱਚ ਪਾਇਆ ਹੋਇਆ। ਜਾਂ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਹੋਰ ਸਾਧਨਾ ਰੂਪੀ ਉਜਾੜ ਦੇ ਵਿੱਚ ਹੀ ਬਾਰ-ਬਾਰ ਭਟਕਦੇ ਰਹਿੰਦੇ ਆ। ਕੋਈ ਰਸਤਾ ਨਹੀਂ ਦਿਸਦਾ, ਜਿਸ ਕਰਕੇ ਉਹ ਰਸਤੇ ਤੇ ਸਹੀ ਮੰਜ਼ਿਲ ਤੇ ਪਹੁੰਚ ਸਕਣ। ਇਦਾਂ ਦੀ ਮਹਾਰਾਜ ਕਹਿੰਦੇ ਉਹਨਾਂ ਸੰਸਾਰ ਦੇ ਜੀਵਾਂ ਦੀ ਹਾਲਤ ਹੈ। ਹਰ ਸੱਚਾ ਸਾਹਿਬ ਸੱਚ ਤਪਾਵਸ। ਹਰੀ ਅਕਾਲ ਪੁਰਖ ਪਰਮੇਸ਼ਰ ਆਪ ਸੱਚਾ ਹੈ, ਉਹਦਾ ਨਿਆਮ ਹੀ ਸਾਧ ਸੰਗਤ ਜੀ ਸੱਚਾ ਹੈ। ਤਪਾਵਸ ਦਾ ਅਰਥ ਹੈ ਨਿਆਂ।
ਪਰਮਾਤਮਾ ਨੂੰ ਤਾਂ ਹੀ ਨਿਆਂਕਾਰੀ ਕਿਹਾ ਜਾਂਦਾ ਹੈ, ਕਿਸੇ ਨਾਲ ਵੀ ਅਨਿਆਂ ਨਹੀਂ ਕਰਦਾ, ਕਿਉਂਕਿ ਨਾ ਤਾਂ ਕਿਸੇ ਤੋਂ ਰਿਸ਼ਵਤ ਲੈਂਦਾ, ਕੋਈ ਵੱਡੀ ਨਹੀਂ ਲੈਂਦਾ ਪਰਮਾਤਮਾ, ਨਾ ਕਿਸੇ ਦਾ ਡਰ ਮੰਨ ਕਰਕੇ ਕਿਸੇ ਨਾਲ ਅਨਿਆਂ ਕਰਦਾ। ਕਿਸੇ ਨੂੰ ਪਰਮਾਤਮਾ ਦਾ ਡਰ ਨਹੀਂ, ਨਿਰਭਉ ਸਰੂਪ ਹੈ, ਨਿਰਵੈਰ ਸਰੂਪ ਹੈ, ਨਾ ਹੀ ਵੈਰ ਭਾਵਨਾ ਰੱਖ ਕੇ ਕਿਸੇ ਨਾਲ ਅਨਿਆਂ ਕਰਦਾ ਹੈ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਹੈ। ਨਹੀਂ ਤਾਂ ਜਿਹੜੇ ਸੰਸਾਰ ਦੇ ਨਿਆਂਕਾਰੀ ਲੋਕ ਆਪਣੇ ਆਪ ਨੂੰ ਅਖਵਾਉਂਦੇ, ਉਹ ਕਿਸੇ ਨਾ ਕਿਸੇ ਪੱਖ ਤੇ, ਕਿਸੇ ਨਾ ਕਿਸੇ ਜ਼ਿੰਦਗੀ ਦੇ ਮੋੜ ਤੇ ਅਨਿਆਂਕਾਰੀ ਦਿੰਦੇ ਹੈ। ਬੜਾ ਵੀ ਭਾਵੇਂ ਕੋਈ ਕਹੀ ਜਾਵੇ ਨਾ, ਪਰ ਫੇਰ ਵੀ ਕਿਤੇ ਨਾ ਕਿਤੇ ਟਪਲਾ ਖਾ ਹੀ ਜਾਂਦੇ ਆ। ਬਹੁਤੇ ਤਾਂ ਰਿਸ਼ਵਤ ਲੈ ਕੇ, ਵੱਡੀ ਲੈ ਕੇ ਹੱਕ ਗਵਾਏ, ਧਰਮ ਤੋਂ ਹੀ ਸਾਧ ਸੰਗਤ ਜੀ ਮੁਨਕਰ ਹੋ ਜਾਂਦੇ ਆ। ਆਪਣਾ ਜਿਹੜਾ ਹੱਕ ਹੈ ਨਾ ਗਵਾ ਬੈਠਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਅਜਿਹਾ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ, ਤੇ ਸੱਚ ਤਪਾਵਸ ਉਹਦਾ ਨਿਆਂ ਵੀ ਮਹਾਰਾਜ ਕਹਿੰਦੇ ਸੱਚਾ ਹੈ। ਵਿਚਾਰ ਰੂਪੀ ਤਕੜੀ ਵਿੱਚ ਤੋਲ ਕਰਕੇ ਜੀਵਨ ਵਿੱਚ ਨਾਪ ਕਰਕੇ ਪੂਰਾ ਮਾਪ ਕੇ ਫਲ ਦਿੰਦਾ, ਪੂਰਾ ਨਾਪ ਕਰਕੇ ਵਿਚਾਰ ਰੂਪੀ ਤਕੜੀ ਵਿੱਚ ਤੋਲਦਾ। ਪਹਿਲਾਂ ਵਿਚਾਰ ਕਰਦਾ ਇਹ ਜੀਵ ਨੇ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮੰਦੇ, ਜੀਵਨ ਵਿੱਚ ਕਿੰਨਾ ਸਮਾਂ ਨਾਮ ਜਪਿਆ, ਕਿੰਨਾ ਸਮਾਂ ਅਜਾਈ ਇਸ ਨੇ ਗਵਾਇਆ ਹੈ, ਕਿੰਨਾ ਸਮਾਂ ਸੰਸਾਰ ਦੇ ਅੰਦਰ ਝਾਖਾ ਮਾਰੀਏ ਨੇ, ਕਿੰਨਾ ਸਮਾਂ ਵਾਹਿਗੁਰੂ ਜੀ ਦਾ ਜਸ ਗਾਇਆ ਹੈ। ਭਾਵ ਚੰਗਾ ਭਲਾ ਜਿੱਦਾਂ ਦੇ ਚੰਗੇ ਮੰਦੇ ਕੀਤੇ ਹੋਏ ਕਰਮ ਹਨ, ਉਹਨਾਂ ਨੂੰ ਪਹਿਲਾਂ ਵਿਚਾਰ ਰੂਪੀ ਤਕੜੀ ਵਿੱਚ ਪਾ ਕੇ ਤੋਲਦਾ ਹੈ, ਚੰਗੀ ਤਰ੍ਹਾਂ ਵਿਚਾਰ ਕਰਦਾ, ਮਾਪਦਾ। ਤਾਂ ਮਹਾਰਾਜ ਕਹਿੰਦੇ ਉਹਨਾਂ ਕਰਮਾਂ ਅਨੁਸਾਰ ਜੀਵਾਂ ਨੂੰ ਫਲ ਦਿੰਦਾ ਹੈ। ਘਰ ਵੇਖੈ ਚਲਤ ਸਵਾਏ। ਤੋ ਇਸ ਪ੍ਰਕਾਰ ਆਪ ਹੀ ਪਰਮੇਸ਼ਰ ਸੰਸਾਰ ਦੇ ਅੰਦਰ ਪੈਦਾ ਕਰਨ ਵਾਲਾ ਹੈ, ਤੇ ਚਲਤ ਨਾਮ ਚਰਿੱਤਰ ਕੌਤਕਾਂ ਦਾ ਹੈ। ਆਪ ਹੀ ਜੀਵਨ ਰੂਪ ਹੋ ਕਰਕੇ ਕੌਤਕਾਂ ਨੂੰ ਦੇਖਦਾ ਪਿਆ ਕਿ ਜਿਤਨੇ ਵੀ ਸੰਸਾਰ ਦੇ ਜੀਵ ਹਨ ਚਲਾਇਮਾਨ ਹੈ, ਸਰੀਰ ਕਰਕੇ ਕਿਸੇ ਦਾ ਵੀ ਸੰਸਾਰ ਵਿੱਚ ਰਹਿਣਾ ਨਹੀਂ ਬਣਦਾ। ਆਪ ਹੀ ਪਰਮੇਸ਼ਰ ਆਪਣੇ ਕੌਤਕਾਂ ਨੂੰ, ਸਭ ਕੌਤਕਾਂ ਨੂੰ ਦੇਖਣ ਵਾਲਾ ਹੈ। ਗੁਰ ਪ੍ਰਸਾਦ ਕਹੈ ਜਨ ਨਾਨਕ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਨ ਦੀ ਜਾਚ ਦੱਸ ਰਹੇ ਹਨ ਕਿ ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਹਰ ਸੱਚੇ ਕੇ ਗੁਣ ਗਾਏ। ਉਹਨਾਂ ਨੇ ਸੱਚੇ ਪਰਮਾਤਮਾ ਦੇ ਹੀ ਗੁਣ ਗਾਏ ਹਨ, ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ। ਸੰਸਾਰ ਦੇ ਗੁਣ ਤਾਂ ਭਾਵੇਂ ਹਰ ਸਮੇਂ ਜੀਵ ਗਾਉਂਦਾ ਰਹਿੰਦਾ, ਕਦੇ ਪਦਾਰਥਾਂ ਦੇ, ਕਦੇ ਧਨ ਦੇ, ਕਦੇ ਵਸਤੂਆਂ ਦੇ, ਕਦੇ ਸੰਸਾਰ ਦੇ ਸੁੱਖਾਂ ਦੇ ਬੜੇ ਗੁਣ ਗਾਉਂਦਾ ਕਿ ਸੁੱਖ ਦੇ ਇੰਨੇ ਗੁਣ ਹਨ, ਇਹ ਸਾਧਨ ਰੂਪੀ ਸੁੱਖ ਦੇ ਇੰਨੇ ਮੈਨੂੰ ਗੁਣ ਹਨ, ਇਤਨੇ ਜ਼ਿਆਦਾ ਮੈਨੂੰ ਸੁੱਖ ਮਿਲੇ ਹੋਏ ਦੇ ਗੁਣਾ ਕਰਕੇ। ਪਰ ਜਿਸ ਪਰਮਾਤਮਾ ਨੇ ਬਣਾਇਆ ਜਾਂ ਕਿਸੇ ਨੂੰ ਬਣਾਉਣ ਦੀ ਸ਼ਕਤੀ ਦਿੱਤੀ, ਬੁੱਧੀ ਦਾ ਬਲ ਦਿੱਤਾ, ਉਹਨੂੰ ਨੇ ਕਦੇ ਵੀ ਚੇਤੇ ਕਰਦਾ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਦੇ ਨਹੀਂ ਗੁਣ ਗਾਉਂਦਾ ਕਿ ਇਹ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਹੀ ਇਹ ਜੀਵਾਂ ਨੂੰ ਸੋਝੀ ਮਿਲੀ ਹੈ, ਤਾਂ ਹੀ ਸੰਸਾਰ ਦੇ ਅੰਦਰ ਸੁਖਦਾਇਕ ਸਾਧਨ ਬਣਾਏ ਹਨ। ਜੇ ਪ੍ਰਮਾਤਮਾ ਮੱਤ ਤੇ ਪਰਦਾ ਪਾ ਦੇਵੇ, ਕਿਵੇਂ ਜੀਵ ਸਾਧ ਸੰਗਤ ਜੀ ਬਣਾ ਸਕਦਾ ਹੈ। ਜੀਵ ਦਾ ਆਪਣਾ, ਬੁੱਧੀ ਦਾ ਆਪਣਾ ਵੀ ਕੋਈ ਬਲ ਨਹੀਂ, ਕੋਈ ਕਿਸੇ ਪ੍ਰਕਾਰ ਦਾ ਚਾਰਾ ਨਹੀਂ ਹੈ। ਤੋ ਇਸ ਲਈ ਹਜੂਰ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਵਾਹਿਗੁਰੂ ਦੇ ਗੁਣ ਗਾਏ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਹਰ ਸਮੇਂ ਜਸ ਗਾਉਂਦੇ ਹਨ। ਸ਼ਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣਸੀ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ, ਜਿੱਥੇ ਹੋਰ ਸਿੱਖ ਸੰਗਤਾਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਨੇ। ਮਨ ਦੀਆਂ ਮੁਰਾਦਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰ ਕਰਕੇ ਪੂਰੀਆਂ ਕਰਵਾ ਰਹੀਆਂ ਨੇ। ਸਤ ਸੰਗਤ ਜੀ ਉਥੇ ਇੱਕ ਨਾ ਜੋ ਝੂਠੇ ਲਿਬਾਸ ਵਾਲਾ, ਦਰਵੇਸ਼ਾਂ ਵਾਲਾ, ਫਕੀਰਾਂ ਵਾਲਾ ਲਿਬਾਸ ਬਣਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਉਹ ਦਰਵੇਸ਼ ਆ ਕੇ ਪਹਿਲਾਂ ਤਾਂ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਜਿੱਥੇ ਹੋਰ ਸੰਗਤਾਂ ਨਮਸਕਾਰਾਂ ਕਰ ਰਹੀਆਂ ਨੇ ਬੜੇ ਪਿਆਰ ਦੇ ਨਾਲ, ਉਥੇ ਦਰਵੇਸ਼ ਲਿਬਾਸ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਭਾਈ ਪ੍ਰਸ਼ਾਦਾ ਛਕ ਲਓ ਪੰਗਤ ਵਿੱਚ ਬੈਠ ਕੇ। ਕਹਿੰਦਾ ਜੀ ਮਹਾਰਾਜ ਨਹੀਂ, ਅਸੀਂ ਦਰਵੇਸ਼ ਹਾਂ। ਦਰਵੇਸ਼ ਲੋਕ ਮਹਾਰਾਜ ਭਿੱਖਿਆ ਮੰਗ ਕਰਕੇ ਹੀ ਛਕਿਆ ਕਰਦੇ ਨੇ,
ਪੰਗਤ ਦੇ ਵਿੱਚ ਬੈਠ ਕੇ ਨਹੀਂ ਮਹਾਰਾਜ ਅਸੀਂ ਛਕ ਸਕਦੇ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਕੀ ਹੈ ਇੱਛਾ ਤੁਹਾਡੀ, ਮੰਗ ਲਓ ਜੋ ਗੁਰੂ ਘਰ ਦੇ ਵਿੱਚੋਂ ਮੰਗਣਾ ਹੈ। ਤੇ ਕਹਿਣ ਲੱਗਾ ਮਹਾਰਾਜ 100 ਰੁਪਈਆ ਮੈਨੂੰ 100 ਦਮੜਾ ਜਿਹੜਾ ਹੈ ਨਾ ਕਿਰਪਾ ਕਰਕੇ ਦੇ ਦੇਵੋ, ਇਹੋ ਮੈਨੂੰ ਭਿਖਿਆ ਵਿੱਚ ਦੇ ਦੇਵੋ। ਸਤਿਗੁਰੂ ਜੀ ਨੇ ਬਚਨ ਕੀਤਾ, ਸਿੱਖ ਨੂੰ ਹੁਕਮ ਕੀਤਾ, ਉਸੇ ਸਮੇਂ ਉਹਨਾਂ ਲਿਆ ਕੇ ਦੇ ਦਿੱਤਾ। ਤੇ ਜਦੋਂ ਮਨ ਦੇ ਵਿੱਚ ਹੋਰ ਵੀ ਲਾਲਚ ਪੈਦਾ ਹੋ ਗਿਆ ਕਿ ਇਹਨਾਂ ਨੇ ਤਾਂ ਉਸੇ ਸਮੇਂ 100 ਰੁਪਈਆ ਦੇ ਦਿੱਤਾ, ਇਹ ਗੁਰੂ ਨਾਨਕ ਪਾਤਸ਼ਾਹੀ ਦਾ ਘਰ ਬੜਾ ਵੱਡਾ, ਕਿਉਂ ਨਾ ਹੋਰ ਨਾ ਮੰਗ ਲਵਾਂ। ਫਿਰ ਲੈ ਕੇ ਨਾ 100 ਰੁਪਈਆ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਬੜੇ ਦਿਆਲੂ, ਬੜੀ ਛੇਤੀ ਮੈਨੂੰ 100 ਰੁਪਈਆ ਦੇ ਦਿੱਤਾ, ਤੇ ਤੁਹਾਡੇ ਘਰ ਦੇ ਵਿੱਚੋਂ 100 ਰੁਪਈਆ ਮਹਾਰਾਜ ਮਿਲਣਾ ਚਾਹੀਦਾ। ਲਾਲਚ ਵਸ ਹੋ ਕੇ ਇਦਾਂ ਦੇ ਵਚਨ ਕਰਨ ਲੱਗ ਪਿਆ। ਤੇ ਮਹਾਰਾਜ ਹੋਰ ਮਿਲਣੇ ਚਾਹੀਦੇ ਆ। ਉਹਨੂੰ ਲਾਲਚੀ ਜਾਣ ਕੇ ਕਿ ਝੂਠਾ ਹੀ ਭੇਖ ਇਸ ਨੇ ਦਰਵੇਸ਼ਾਂ ਵਾਲਾ ਬਣਾਇਆ, ਤੇ ਉਹਦਾ ਭਲਾ ਕਰਨ ਵਾਸਤੇ ਸਾਧ ਸੰਗਤ ਜੀ ਮਹਾਰਾਜ ਜਦੋਂ ਵੀ ਕਿਸੇ ਨੂੰ ਉਪਦੇਸ਼ ਦਿੰਦੇ ਨਾ ਭਲਾ ਹੀ ਕਰਦੇ ਆ। ਭਾਵੇਂ ਕੋਈ ਕਿੱਦਾਂ ਦਾ ਪਖੰਡੀ ਆਵੇ, ਭਾਵਨਾ ਵਾਲਾ ਆਵੇ, ਨਿਰਭਾਵਨਾ ਵਾਲਾ ਆਵੇ, ਵੈਰ ਭਾਵਨਾ ਵਾਲਾ ਆਵੇ, ਨਿਰਵੈਰ ਭਾਵਨਾ ਵਾਲਾ ਆਵੇ, ਜਿੱਦਾਂ ਦੇ ਵੀ ਭਾਵਨਾ ਲੈ ਕੇ ਆਉਂਦਾ ਮਹਾਰਾਜ ਭਲਾ ਹੀ ਕਰਦੇ ਆ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਕਿ ਇਹਦਾ ਜੀਵਨ ਸਫਲਾ ਹੋ ਜਾਵੇ। ਇਸ ਕਰਕੇ ਮਹਾਰਾਜ ਉਪਦੇਸ਼ ਦਿੰਦੇ ਕਿ ਅਸਲ ਦਰਵੇਸ਼ ਕਿੱਦਾਂ ਦਾ ਹੁੰਦਾ, ਕਿਉਂਕਿ ਜਿਹੜਾ ਦਰਵੇਸ਼ ਸ਼ਬਦ ਹੈ ਨਾ ਸੰਸਕ੍ਰਿਤ ਭਾਸ਼ਾ ਦੇ ਮੁਤਾਬਿਕ ਸਾਧ ਸੰਗਤ ਜੀ ਦਰ ਅਵੇਸ਼, ਇਹਦਾ ਅਰਥ ਬਣਦਾ ਹੈ ਦਰ। ਦਰ ਨਾਮ ਹੈ ਘਰ ਦਾ, ਕਿ ਪ੍ਰਮਾਤਮਾ ਦੇ ਸਰੂਪ ਰੂਪੀ ਦਰ ਤੇ ਅਵੇਸ਼ ਹੁੰਦਾ ਪ੍ਰਵੇਸ਼ ਕਰਨਾ, ਪਹੁੰਚਣਾ। ਕਿ ਜਿਹੜਾ ਰੱਬ ਦੇ ਘਰ ਦੇ ਵਿੱਚ ਪਹੁੰਚਿਆ ਹੋਇਆ ਉਹਨੂੰ ਅਸਲ ਦੇ ਵਿੱਚ ਦਰਵੇਸ਼ ਕਿਹਾ ਜਾਂਦਾ ਹੈ। ਤੋ ਅਰਬੀ ਭਾਸ਼ਾ ਅਨੁਸਾਰ ਸਾਧ ਸੰਗਤ ਜੀ ਦਰਵੇਸ਼ ਨਾਮ ਕੂਕਰ ਦਾ ਹੈ, ਕੁੱਤੇ ਦਾ। ਅਰਬੀ ਭਾਸ਼ਾ ਦੇ ਅਨੁਸਾਰ ਕੂਕਰ ਨੂੰ ਵੀ ਦਰਵੇਸ਼ ਕਿਹਾ ਜਾਂਦਾ ਹੈ, ਕਿ ਜਿਹੜਾ ਰੱਬ ਦੇ ਘਰ ਦਾ ਕੂਕਰ ਬਣਿਆ ਹੋਇਆ ਉਹਨੂੰ ਵੀ ਮਹਾਰਾਜ ਕਹਿੰਦੇ ਕਿ ਇਹ ਵੀ ਦਰਵੇਸ਼ ਹੈ। ਪਰ ਸਾਧ ਸੰਗਤ ਜੀ ਸੱਚਾ ਦਰਵੇਸ਼ ਬਣਨਾ, ਸੱਚਾ ਪਰਮੇਸ਼ਰ ਦੇ ਘਰ ਦਾ ਕੂਕਰ ਬਣਨਾ ਬੜਾ ਔਖਾ ਹੈ। ਤਾਂ ਹੀ ਤਾਂ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ ਗੁਰਬਾਣੀ ਅੰਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ, ਹੇ ਜੀਵ ਜੇ ਪ੍ਰਮਾਤਮਾ ਦੀ ਭਗਤੀ ਕਰਨੀ ਆ ਤਾਂ ਕੂਕਰ ਦੀ ਤਰ੍ਹਾਂ ਕਰਿਆ ਕਰ। ਜਿਵੇਂ ਮਾਲਕ ਦਾ ਦਰ ਨਹੀਂ ਨਾ ਕਦੇ ਵੀ ਕੂਕਰ ਛੱਡ ਕੇ ਹੋਰ ਕਿਤੇ ਜਾਂਦਾ, ਏਦਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਰਹੋ। ਕੂਕਰ ਦੇ ਵਿੱਚ ਵੀ ਬੜਾ ਵੱਡਾ ਗੁਣ ਹੈ, ਕਦੇ ਆਪਣੇ ਮਾਲਕ ਦੀ ਦਹਿਦੀਸ਼ ਛੱਡ ਕੇ ਹੋਰ ਦਰ ਤੇ ਜਾ ਕੇ ਨਹੀਂ ਕਦੇ ਵੀ ਬੈਠਣਾ ਕਰਦਾ। ਤੇ ਇਸ ਪ੍ਰਕਾਰ ਹਜੂਰ ਕਹਿੰਦੇ ਦਰਵੇਸ਼ੀ ਕੋ ਜਾਣ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਭਲਾ ਕਰਨ ਵਾਸਤੇ ਉਹ ਝੂਠੇ ਦਰਵੇਸ਼ ਦਾ ਹਜੂਰ ਉਪਦੇਸ਼ ਦੇਣ ਲੱਗੇ ਹਨ। ਦਰਵੇਸ਼ੀ ਕੋ ਜਾਣ ਸੀ। ਮਹਾਰਾਜ ਕਹਿੰਦੇ ਜਿਹੜਾ ਦਰਵੇਸ਼ੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਮਾਤਮਾ ਦੇ ਘਰ ਵਿੱਚ ਪਹੁੰਚਣਾ ਹੈ, ਕਹਿੰਦੇ ਕਿ ਸੰਸਾਰ ਦੇ ਅੰਦਰ ਹਰ ਕੋਈ ਭਾਵੇਂ ਦਰਵੇਸ਼ੀ ਬਣਿਆ ਹੋਇਆ ਕਿ ਮੈਂ ਦਰਵੇਸ਼ ਹਾਂ, ਮੈਂ ਸੱਚਾ ਫਕੀਰ ਬਣਿਆ ਹੋਇਆ, ਪਰ ਕੋਈ ਵਿਰਲਾ ਹੀ ਇਸ ਦਰਵੇਸ਼ੀ ਦੇ ਬਾਬਤ ਜਾਣਦਾ ਹੈ। ਵਿਰਲਾ ਕੋ ਦਰਵੇਸ਼। ਜਿਹੜਾ ਕੋਈ ਵਿਰਲਾ ਹੈ ਨਾ, ਜਿਹੜਾ ਦਰਵੇਸ਼ੀ ਨੂੰ ਜਾਣ ਲੈਂਦਾ ਕਿ ਜੀਵਨ ਦੇ ਅੰਦਰ ਕਿੱਦਾਂ ਦੀ ਦਰਵੇਸ਼ੀ ਹੋਣੀ ਚਾਹੀਦੀ ਹੈ। ਕਿਉਂਕਿ ਸਾਧ ਸੰਗਤ ਜੀ ਜਿੰਨੇ ਵੀ ਸੰਸਾਰ ਦੇ ਪੰਥ ਹਨ, ਹਰ ਇੱਕ ਪੰਥ ਦੀ ਆਪੋ ਆਪਣੀ ਮਰਜ਼ਾਦਾ ਹੈ। ਭਾਵੇਂ ਜੋਗੀਆਂ ਦਾ ਪੰਥ ਹੈ, ਭਾਵੇਂ ਤਪ ਸਾਧਨਾ ਕਰਨ ਵਾਲਿਆਂ ਦਾ ਪੰਥ ਹੈ, ਭਾਵੇਂ ਸਾਧ ਸੰਗਤ ਜੀ ਹੋਰ ਜਿਤਨੇ ਵੀ ਕਿੰਨੇ ਬੇਅੰਤ ਤਮਾਮ ਸੰਸਾਰ ਦੇ ਅੰਦਰ ਪੰਥ ਹਨ। ਜੋਗੀਆਂ ਦੇ ਪੰਥਾਂ ਵਿੱਚ ਵੀ ਇੱਕ ਨਹੀਂ 12 ਪੰਥ ਹਨ। ਸਭ ਤੋਂ ਜਿਹੜਾ ਆਈ ਪੰਥ ਮਸ਼ਹੂਰ ਮੰਨਿਆ ਜਾਂਦਾ ਹੈ। 12 ਪੰਥ ਹਨ ਜੋਗੀਆਂ ਦੇ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਕਿਹਾ ਸੀ, ਮਹਾਰਾਜ ਆਈ ਪੰਥੀ ਸਾਡੇ ਪੰਥ ਵਿੱਚ ਆ ਕਰਕੇ ਤੁਸੀਂ ਮਿਲ ਜਾਓ। ਇਹ ਬੜਾ ਪ੍ਰਸਿੱਧ ਹੈ, ਬੜਾ ਪ੍ਰਚਲਿਤ ਹੈ ਸੰਸਾਰ ਭਰ ਦੇ ਅੰਦਰ। ਤੇ ਕਿੰਨੇ ਸੰਸਾਰ ਦੇ ਫਿਰਕੇ ਹਨ, ਕਿੰਨੇ ਸੰਸਾਰ ਦੇ ਮਜ਼ਹਬ ਹਨ। ਹਰ ਇੱਕ ਮਜ਼ਹਬ ਦੀ, ਹਰ ਇੱਕ ਪੰਥ ਦੀ ਵੱਖੋ ਵੱਖਰੀ ਮਰਜ਼ਾਦਾ ਹੈ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਦਰਵੇਸ਼ ਬਣਦੀ ਵੀ ਕੋਈ ਨਾ ਕੋਈ ਮਰਜ਼ਾਦਾ ਹੈ। ਹਰ ਕੋਈ ਨਹੀਂ ਨਾ ਸਾਧ ਸੰਗਤ ਜੀ ਦਰਵੇਸ਼ ਬਣ ਸਕਦਾ। ਗੁਰਬਾਣੀ ਵਿੱਚ ਜਿੱਥੇ ਮਹਾਰਾਜ ਸਾਹਿਬ ਜੀ ਨੇ ਬ੍ਰਾਹਮਣ ਦੇ, ਖੱਤਰੀ ਦੇ, ਸ਼ੂਦਰ ਦੇ, ਵੈਸ਼ ਦੇ,
ਜੋਗੀ ਦੇ, ਤਪ ਕਰਨ ਵਾਲੇ, ਤਪਸਵੀ ਦੇ, ਹਰ ਇੱਕ ਦੇ ਗੁਣ ਮਹਾਰਾਜ ਸਾਹਿਬ ਜੀ ਨੇ ਦੱਸੇ ਹਨ ਕਿ ਬ੍ਰਾਹਮਣ ਕਿੱਦਾਂ ਦਾ ਹੋਣਾ ਚਾਹੀਦਾ ਹੈ, ਖੱਤਰੀ ਕਿੱਦਾਂ ਦਾ ਹੋਣਾ ਚਾਹੀਦਾ, ਦਾਨੀ ਕਿਹੋ ਜਿਹਾ ਹੋਣਾ ਚਾਹੀਦਾ। ਸਾਧ ਸੰਗਤ ਜੀ, ਹਰ ਇੱਕ ਦੇ ਗੁਣ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਹੇ ਹੈ। ਤੋ ਇਸੇ ਪ੍ਰਕਾਰ ਸਤਿਗੁਰੂ ਜੀ ਦਰਵੇਸ਼ ਦੇ ਗੁਣ ਦੱਸ ਰਹੇ ਹੈ। ਦਰਵੇਸ਼ੀ ਕੋ ਜਾਣ ਸੀ, ਕੋ ਵਿਰਲਾ ਜਿਹੜਾ ਦਰਵੇਸ਼ ਪੁਣੇ ਨੂੰ ਜਾਣਦਾ ਕਿ ਕਿੱਦਾਂ ਦੀ ਦਰਵੇਸ਼ੀ ਜੀਵਨ ਵਿੱਚ ਹੋਣੀ ਚਾਹੀਦੀ ਹੈ। ਵਿਰਲਾ ਕੋ ਦਰਵੇਸ਼, ਜਿਹੜਾ ਜਾਣ ਲੈਂਦਾ ਉਹ ਹੀ ਮਹਾਰਾਜ ਕਹਿੰਦੇ ਵਿਰਲਾ। ਕੋਈ ਟਾਵਾਂ ਟਾਵਾਂ ਹੁੰਦਾ ਜਿਹੜਾ ਸੱਚਾ ਦਰਵੇਸ਼ ਬਣਦਾ ਹੈ। ਜੇ ਘਰ ਘਰ ਹੰਡੈ ਮੰਗਦਾ, ਤੇ ਜੇਕਰ ਮਹਾਰਾਜ ਕਹਿੰਦੇ ਝੂਠਾ ਹੀ ਦਰਵੇਸ਼ਾਂ ਵਾਲਾ ਲਿਬਾਸ ਤਨ ਤੇ ਪਾ ਕੇ ਘਰ ਘਰ ਵਿੱਚ ਜਾ ਕਰਕੇ ਮੰਗਦਾ ਹੈ, ਲਾਲਚ ਕਰਦਾ ਹੈ, ਤਿਗ ਜੀਵਨ ਤਿਗ ਵੇਸ, ਉਹਦੇ ਜੀਵਨ ਨੂੰ ਵੀ ਤਿਰਗਾਕਾਰ ਫਿਟਕਾਰਾਂ ਨੇ, ਲਾਹਣਤਾਂ ਨੇ। ਤਿਰਗ ਵੇਸ ਤੇ ਜਿਹੜਾ ਵੇਸ ਲਿਬਾਸ ਉਹਨੇ ਬਣਾਇਆ ਹੈ ਨਾ ਦਰਵੇਸ਼ਾਂ ਵਾਲਾ, ਮਹਾਰਾਜ ਕਹਿੰਦੇ ਹਨ ਉਹਨੂੰ ਵੀ ਤਿਰਗਾਕਾਰ ਹੈ, ਉਹਨੂੰ ਵੀ ਫਿਟਕਾਰਾਂ ਨੇ। ਕੋਈ ਲੇਖੇ ਵਿੱਚ ਪੈਣ ਵਾਲਾ ਨਹੀਂ। ਮਹਾਰਾਜ ਕਹਿੰਦੇ ਕੋਈ ਉਹਦੀ ਵਡਿਆਈ, ਕੋਈ ਸੋਭਾ ਨਹੀਂ ਹੈ, ਕਿਸੇ ਪ੍ਰਕਾਰ ਉਹਦੀ ਕੋਈ ਸੋਭਾ ਨਹੀਂ ਕਰਨ ਵਾਲਾ। ਪਰਮਾਤਮਾ ਦੇ ਘਰ ਵਿੱਚ ਕੋਈ ਉਹਦੀ ਵਡਿਆਈ ਨਹੀਂ ਹੋਣ ਵਾਲੀ। ਤਿਗ ਜੀਵਨ ਤਿਗ ਵੇਸ, ਉਹਦੇ ਜੀਵਨ ਨੂੰ ਵੀ ਤਿਰਗਾਕਾਰ ਤੇ ਤਨ ਤੇ ਪਾਈ ਹੋਏ ਮਖੋਟੇ ਝੂਠੇ ਲਿਬਾਸ ਨੂੰ ਵੀ ਮਹਾਰਾਜ ਕਹਿੰਦੇ ਤਿਰਗਾਕਾਰ ਲਾਹਣਤਾ ਹਨ। ਤੋ ਇਸੇ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ ਹੈ, ਜੇ ਘਰ ਘਰ ਹੰਡੈ ਮੰਗਦਾ। ਸਾਧ ਸੰਗਤ ਜੀ, ਜੇ ਸਿੱਖ ਬਣ ਕੇ ਵੀ ਦਰ ਦਰ ਤੇ ਜਾ ਕੇ ਹੱਥ ਅੱਡਦਾ ਹੈ, ਕਦੇ ਕਿਸੇ ਅੱਗੇ ਜਾ ਕਰਕੇ ਹਾੜੇ ਕੱਢਦਾ, ਕਦੇ ਕਿਸੇ ਅੱਗੇ ਜਾ ਕਰਕੇ ਫਰਿਆਦਾਂ ਕਰਦਾ, ਕਦੇ ਕਿਸੇ ਕੋਲ ਜਾ ਕਰਕੇ ਮੰਗਦਾ, ਕਦੇ ਕਿਸੇ ਅੱਗੇ ਜਾ ਕੇ ਬਾਰ-ਬਾਰ ਝੋਲੀ ਅੱਡ ਕੇ ਮੰਗਦਾ ਰਹਿੰਦਾ। ਤੇ ਮਹਾਰਾਜ ਸਿੱਖ ਨੂੰ ਵੀ ਉਪਦੇਸ਼ ਦਿੰਦੇ ਹਨ, ਤਿਗ ਜੀਵਨ ਤਿਗ ਵੇਸ। ਹੇ ਗੁਰਸਿੱਖ, ਦਰ ਦਰ ਤੇ ਐਵੇਂ ਬਾਰ-ਬਾਰ ਮੰਗਤਾ ਬਣ ਕਰਕੇ ਮਹਾਰਾਜ ਜੀ ਦਾ ਦਰ ਛੱਡ ਕੇ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਜਾ ਕਰਕੇ ਮੰਗਦਾ ਫਿਰਦਾ। ਘਰ ਘਰ ਦੀ ਤਰ੍ਹਾਂ ਵੇਦਾਂ ਸ਼ਾਸਤਰਾਂ ਦੇ ਕੋਲ ਜਾ ਕਰਕੇ ਜਾਂ ਹੋਰ ਸੰਸਾਰ ਦੀ ਭਿਖਾਰੀਆਂ ਕੋਲ ਜਾ ਕਰਕੇ ਮੰਗਦਾ ਰਹਿੰਦਾ। ਤੇਰੇ ਜੀਵਨ ਨੂੰ ਵੀ ਲਾਹਣਤਾਂ ਫਿਟਕਾਰਾਂ ਨੇ। ਤੇ ਜਿਹੜਾ ਲਿਬਾਸ ਬਣਾਇਆ ਹੋਇਆ ਮਹਾਰਾਜ ਕਹਿੰਦੇ ਇਸ ਭੇਖ ਨੂੰ, ਇਸ ਵੇਸ ਨੂੰ ਵੀ ਹਜੂਰ ਕਹਿੰਦੇ ਫਿਟਕਾਰਾ ਹਨ। ਜੇ ਆਸਾ ਅੰਦੇਸਾ ਤਜ ਰਹੈ, ਤੇ ਹਜੂਰ ਦੱਸ ਰਹੇ ਹਨ, ਜੇ ਸੰਸਾਰ ਦੀ ਆਸਾ ਤੇ ਜਿਹੜੇ ਸ਼ੰਕੇ ਹਨ ਮਨ ਵਿੱਚ ਪਏ ਹੋਏ, ਪਤਾ ਨਹੀਂ ਮੈਨੂੰ ਪੇਟ ਭਰਨ ਵਾਸਤੇ ਕੁਝ ਮਿਲਣਾ ਵੀ ਆ ਕਿ ਨਹੀਂ ਮਿਲਣਾ, ਉਹ ਦਰਵੇਸ਼ ਨੂੰ ਮਹਾਰਾਜ ਉਪਦੇਸ਼ ਦਿੰਦੇ ਹੋਏ ਸਾਨੂੰ ਵੀ ਸਮਝਾ ਰਹੇ ਆ। ਕਹਿੰਦੇ ਦਰਵੇਸ਼ ਦੇ ਅੰਦਰ ਇਹ ਗੁਣ ਹੋਣਾ ਚਾਹੀਦਾ, ਜੇ ਆਸਾ ਅੰਦੇਸਾ ਤਜ ਰਹੈ। ਜੇ ਕਿਤੇ ਆਸਾ ਤੇ ਅੰਦੇਸਾ ਸ਼ੰਕਿਆਂ ਨੂੰ ਛੱਡ ਦੇਣਾ ਕਰੇ। ਆਸਾ ਲੰਬੇ ਸਮੇਂ ਦੀ ਆਸ ਲਾਈ ਜਿਹੜੀ ਹੋਈ ਹੈ ਸੰਸਾਰ ਦੇ ਅੰਦਰ ਕਿ ਬਹੁਤੇ ਧਨ ਇਕੱਤਰ ਕਰ ਲਵਾਂ, ਬਹੁਤੇ ਪਦਾਰਥ ਇਕੱਠੇ ਕਰ ਲਵਾਂ, ਲਾਲਚ ਵਸ ਹੋ ਕਰਕੇ ਬਹੁਤਾ ਲੰਬਾ ਸਮਾਂ ਮੇਰੇ ਕੋਲ ਰਹਿਣਗੇ, ਆਸਾ ਵੀ ਛੱਡ ਦੇਵੇ। ਤੇ ਅੰਦੇਸਾ ਜਿਹੜੀ ਸ਼ੰਕੇ ਹਨ ਕਿ ਪਤਾ ਨਹੀਂ ਕੁਝ ਮਿਲਣਾ ਵੀ ਆ ਕਿ ਨਹੀਂ ਮਿਲਣਾ, ਪਰਮਾਤਮਾ ਤੇ ਫਿਕਰ ਹੋਣਾ ਕਰੇ। ਹਜੂਰ ਕਹਿੰਦੇ ਸਾਰੇ ਆਸਾ ਤੇ ਅੰਦੇਸਾ ਛੱਡ ਦੇਵੇ। ਗੁਰਮੁਖ ਭਿਖਿਆ ਨਾਉ, ਗੁਰਾਂ ਦੇ ਮੁਖ ਦੁਆਰਾ ਜਾਂ ਗੁਰੂ ਚਰਨਾਂ ਵਿੱਚ ਆ ਕੇ ਸ਼ਰਧਾ ਰੂਪ ਝੋਲੀ ਅੱਡ ਕੇ ਭਿਖਿਆ ਮੰਗੇ। ਕਾਦੀ? ਨਾਉ ਪਰਮੇਸ਼ਰ ਦੇ ਨਾਮ ਦੀ। ਮਹਾਰਾਜ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਪਰਮੇਸ਼ਰ ਤੁਹਾਡੇ ਨਾਮ ਦੇ ਵੀ ਸਦਾ ਹੀ ਮਸਤ ਹੋ ਕਰਕੇ ਰਹੀ, ਐਸੀ ਸਾਡੇ ਤੇ ਕਿਰਪਾ ਕਰੋ। ਮਹਾਰਾਜ ਆਪ ਦੀ ਦਰ ਤੇ ਅਸੀਂ ਕੂਕਰ ਹਾਂ, ਭਿਖਾਰੀ ਹਾਂ, ਸ਼ਰਧਾ ਰੂਪ ਝੋਲੀ ਅੱਡ ਕੇ ਮਹਾਰਾਜ ਤੁਹਾਡੇ ਦਰ ਤੇ ਆ ਕਰਕੇ ਮੰਗ ਰਹੇ ਹਾਂ। ਕਿਉਂਕਿ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਾਰੀਆਂ ਦਾਤਾਂ ਨੇ, ਪਰ ਮਹਾਰਾਜ ਦਾਤ ਉਹਨਾਂ ਨੂੰ ਮਿਲਦੀ ਹੈ ਨਾਮ ਦੀ ਦਾਤ ਜਿਨ੍ਹਾਂ ਨੂੰ ਆਪ ਜੀ ਦੇਣਾ ਚਾਹੁੰਦੇ ਹੋ, ਜਿਨ੍ਹਾਂ ਤੇ ਆਪ ਜੀ ਕਿਰਪਾ ਕਰ ਦਿੰਦੇ ਹੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਸਾ ਅੰਦੇਸਾ ਛੱਡ ਕਰਕੇ ਗੁਰਮੁਖ ਭਿਖਿਆ ਨਾਉ, ਗੁਰਮੁਖ ਬਣ ਕਰਕੇ ਜੀਵਨ ਅੰਦਰ ਗੁਰਮੁਖਤਾਈ ਨੂੰ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਭਾਵਨਾ ਦੇ ਨਾਲ ਅਰਦਾਸ ਕਰੇ। ਮਹਾਰਾਜ ਨਾਮ ਦੀ ਭਿਖਿਆ ਮੇਰੀ ਸ਼ਰਧਾ ਰੂਪ ਝੋਲੀ ਵਿੱਚ ਪਾ ਦੇਣਾ ਕਰੋ। ਕਿਰਪਾ ਕਰਕੇ ਨਾਮ ਦਾ ਦਾਨ ਮਹਾਰਾਜ ਸਾਨੂੰ ਬਖਸ਼ੋ। ਤਿਸਕੇ ਚਰਨ ਪਖਾਲੀ ਹੈ। ਤੇ ਹਜੂਰ ਕਹਿੰਦੇ ਜਿਹੜੇ ਐਸੇ ਦਰਵੇਸ਼ ਬਣ ਜਾਂਦੇ ਆ ਨਾ ਆਸਾ ਅੰਦੇਸਾ ਛੱਡ ਕੇ,
ਕੇਵਲ ਨਾਮ ਦਾ ਹੀ ਦਾਨ ਹਰ ਸਮੇਂ ਮੰਗਦੇ ਐ, ਨਾਮ ਦੀ ਭਿਖਿਆ ਹਰ ਸਮੇਂ ਮੰਗਣ ਵਿੱਚ ਲੱਗੇ ਰਹਿੰਦੇ ਐ। ਹਜੂਰ ਕਹਿੰਦੇ ਤਿਸ ਕੇ ਚਰਨ ਪਖਾਲੀ ਹੈ, ਉਹਨਾਂ ਦੇ ਚਰਨ ਪਖਾਲਣੇ ਭਾਵ ਉਹਨਾਂ ਦੇ ਚਰਨ ਧੋਣ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦੇ ਚਰਨ ਪਖਾਲਣ ਦੀ ਸੇਵਾ ਕਰਨੀ ਚਾਹੀਦੀ ਹੈ। ਨਾਨਕ ਹਉ ਬਲਿਹਾਰੈ ਜਾਓ। ਤੇ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਜਿਨ੍ਹਾਂ ਨੇ ਇਦਾਂ ਦੀ ਦਰਵੇਸ਼ੀ ਨੂੰ ਧਾਰਨ ਕੀਤਾ ਹੈ, ਜਿਹੜੇ ਇਦਾਂ ਦੇ ਦਰਵੇਸ਼ ਹਨ, ਜਿਨ੍ਹਾਂ ਨੇ ਸਾਧ ਸੰਗਤ ਜੀ ਇਦਾਂ ਦੀ ਫਕੀਰੀ ਜੀਵਨ ਦੇ ਵਿੱਚ ਬਣਾ ਲਈ ਹੈ, ਐਸੀ ਦਰਵੇਸ਼ੀ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਅਸੀਂ ਵੀ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਮਹੱਲਾ ਤੀਜਾ। ਨਾਨਕ ਤਰਵਰ ਏਕ ਫਲ। ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ, ਸੰਸਾਰ ਰੂਪੀ ਇੱਕ ਤਰਵਰ ਰੁੱਖ ਹੈ। ਸਾਧ ਸੰਗਤ ਜੀ ਜਿਹੜਾ ਸੰਸਾਰ ਹੈ ਨਾ, ਇਹ ਪ੍ਰਮਾਤਮਾ ਨੇ ਰੁੱਖ ਦੀ ਤਰ੍ਹਾਂ ਬਣਾਇਆ ਹੋਇਆ ਤੇ ਜੀਵਾ ਰੂਪੀ ਪੰਛੀ ਇੱਥੇ ਆ ਕਰਕੇ ਬੈਠੇ ਹਨ। ਜਿਵੇਂ ਸਾਧ ਸੰਗਤ ਜੀ ਰਾਤ ਦੇ ਸਮੇਂ ਸਾਰੇ ਪੰਛੀ ਰੁੱਖ ਤੇ ਆ ਕਰਕੇ ਬੈਠ ਜਾਂਦੇ ਨੇ, ਜਦੋਂ ਸਵੇਰ ਚੜ੍ਹਦੀ ਹੈ ਤੇ ਸਾਰੇ ਉਡਾਰੀਆਂ ਮਾਰ ਜਾਂਦੇ, ਪੰਛੀ ਉੱਡ ਜਾਂਦੇ ਆ। ਇਸੇ ਪ੍ਰਕਾਰ ਹਜੂਰ ਕਹਿੰਦੇ ਸੰਸਾਰ ਰੂਪੀ ਰੁੱਖ ਪ੍ਰਮਾਤਮਾ ਨੇ ਬਣਾਇਆ ਤੇ ਸਾਧ ਸੰਗਤ ਜੀ ਜੀਵਾਂ ਰੂਪੀ ਪੰਛੀ ਹਨ। ਕਾਲ ਰੂਪੀ ਦਿਨ ਚੜ੍ਹਦਾ ਹੈ, ਸਭ ਉਡਾਰੀਆਂ ਮਾਰ ਜਾਂਦੇ, ਚਲੇ ਜਾਂਦੇ ਹਨ, ਪੰਜ ਭੌਤਿਕ ਸਰੀਰ ਨੂੰ ਤਿਆਗ ਦਿੰਦੇ ਆ। ਤੋ ਹਜੂਰ ਇਸੇ ਪ੍ਰਕਾਰ ਆਖ ਰਹੇ ਨੇ, ਨਾਨਕ ਤਰਵਰ ਏਕ ਫਲ। ਮਹਾਰਾਜ ਕਹਿੰਦੇ ਸੰਸਾਰ ਰੂਪੀ ਇੱਕ ਰੁੱਖ ਹੈ, ਤੋ ਇਸ ਪ੍ਰਕਾਰ ਇੱਥੇ ਜੀਵਨ ਦੀ ਸਫਲਤਾ ਦਾ ਫਲ ਹੈ। ਦੋਏ ਪੰਖੇਰੂ ਆਹੇ। ਦੋ ਪੰਛੀ ਕਿਹੜੇ ਹਨ? ਸੰਸਾਰ ਦੇ ਜੀਵ ਆ, ਇੱਕ ਈਸ਼ਰ ਹੈ ਤੇ ਸਾਧ ਸੰਗਤ ਜੀ ਇੱਕ ਜੀਵ ਹੈ। ਜੀਵ ਤੇ ਈਸ਼ ਰੂਪੀ ਦੋ ਸੰਸਾਰ ਦੇ ਅੰਦਰ ਇਹ ਜਾਣਨਾ ਕਰੋ ਕਿ ਪੰਛੀ ਆਏ ਹੋਏ ਹਨ। ਤੋ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਅੰਤਰੀਵ ਭਾਵ ਦੇ ਵਿੱਚ ਵੀ ਬਖਸ਼ਿਸ਼ ਕਰਦੇ ਹਨ। ਇੱਕ ਬੁੱਧੀ ਰੂਪ ਸਾਧ ਸੰਗਤ ਜੀ ਪ੍ਰਮਾਤਮਾ ਨੇ ਰੁੱਖ ਬਣਾਇਆ ਹੈ, ਬੁੱਧੀ ਰੂਪ ਰੁੱਖ ਹੈ। ਤੋ ਇਸੇ ਪ੍ਰਕਾਰ ਜਿਹੜੇ ਸੁਖ ਤੇ ਦੁੱਖ ਰੂਪੀ ਦੋ ਫਲ ਹਨ, ਜੀਵ ਤੇ ਈਸ਼ ਰੂਪੀ ਜਿਹੜੇ ਪੰਛੀ ਆ ਕਰਕੇ ਬੈਠੇ ਹਨ। ਆਵਤ ਜਾਤ ਨਾ ਦੀਸਹੀ। ਇਸ ਸੰਸਾਰ ਦੇ ਅੰਦਰ ਆਉਂਦੇ ਤੇ ਜਾਂਦੇ ਹੋਏ ਮਹਾਰਾਜ ਕਹਿੰਦੇ ਨਜ਼ਰ ਨਹੀਂ ਆਉਂਦੇ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਆਖ ਰਹੇ ਨੇ, ਕਿਵੇਂ ਜੀਵ ਸੰਸਾਰ ਦੇ ਵਿੱਚ ਆਇਆ ਹੈ। ਆਵਤ ਆਇਆ ਹੋਇਆ ਪਤਾ ਲੱਗ ਗਿਆ ਕਿ ਜੀਵ ਦਾ ਜਨਮ ਹੋਇਆ ਹੈ, ਪਰ ਕਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਕੀਤਾ ਕੋਈ ਪਤਾ ਨਹੀਂ ਹੈ। ਤੋ ਇਸ ਪ੍ਰਕਾਰ ਜਾਤ ਨਾ ਦੀਸੀ, ਜਾਂਦਾ ਹੋਇਆ ਵੀ ਕਦੇ ਨਜ਼ਰ ਨਹੀਂ ਆਵਣਾ ਕਰਦਾ। ਨਾ ਪਰ ਪੰਖੀ ਤਾਹੇ। ਤੇ ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਪੰਖਾਂ ਦੇ ਪਰ ਹਨ। ਸਾਧ ਸੰਗਤ ਜੀ ਇੱਕ ਉਹ ਸੰਸਾਰ ਦੇ ਅੰਦਰ ਜੀਵ ਹਨ ਜਿਹੜੇ ਸੰਸਾਰ ਦੇ ਰਸਾਂ ਕਸਾਂ ਨੂੰ ਭੋਗਣ ਦੇ ਵਿੱਚ ਲੱਗੇ ਰਹਿੰਦੇ ਐ, ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਮਾਨਣ ਵਿੱਚ ਲੱਗੇ ਹਨ। ਇੱਕ ਉਹ ਪਰਮੇਸ਼ਰ ਦੇ ਪਿਆਰੇ ਹਨ ਜਿਨ੍ਹਾਂ ਦੇ ਮਨ ਦੇ ਅੰਦਰ ਭਾਵਨਾ ਹੈ, ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ ਹੋਇਆ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਉਹਨਾਂ ਦੇ ਵਿਦ ਨਖੇਦ ਰੂਪੀ ਪੰਖ ਨਹੀਂ ਹਨ ਸਾਧ ਸੰਗਤ ਜੀ, ਜਿਹੜੇ ਜਿਨ੍ਹਾਂ ਨੇ ਈਸ਼ਰਤਾ ਧਾਰਨ ਕੀਤੀ ਹੈ। ਜਿਵੇਂ ਜੀਵ ਹੈ ਤੇ ਦੂਜਾ ਈਸ਼ਰ ਹੈ, ਜੀਵ ਈਸ਼ ਤੇ ਏਕਤਾ ਹੋ ਜਾਵੇ ਤੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਤਾਂ ਉਸ ਬ੍ਰਹਮ ਦੇ ਵਿੱਚ ਲੀਨਤਾ ਹੁੰਦੀ ਹੈ। ਪਰ ਜੀਵ ਜੀਵਪੁਣਾ ਨਹੀਂ ਛੱਡਦਾ, ਆਪਣੀ ਹੋਂਦ ਇੱਕ ਵੱਖਰੀ ਸੰਸਾਰ ਦੇ ਅੰਦਰ ਪ੍ਰਗਟ ਕਰੀ ਬੈਠਾ ਹੈ ਕਿ ਮੈਂ ਵੱਖਰਾ ਹਾਂ ਤੇ ਪ੍ਰਮਾਤਮਾ ਵੱਖਰਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਏਕਤਾ ਨਹੀਂ ਹੁੰਦੀ ਤਾਂ ਹੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ। ਤੋ ਇਸ ਪ੍ਰਕਾਰ ਨਾ ਪਰ ਪੰਖੀ ਤਾਹੇ, ਉਸ ਈਸ਼ਰ ਦੇ ਵਿੱਚ ਨਾ ਵਿਦ ਨਾ ਨਖੇਦ ਰੂਪੀ ਪੰਖ ਹਨ। ਬਹੁ ਰੰਗੀ ਰਸ ਭੋਗਿਆ। ਪਰ ਜਿਹੜਾ ਜੀਵ ਹੈ ਇਸ ਸੰਸਾਰ ਦੇ ਬਹੁਤੇ ਰਸਾਂ ਵਿੱਚ ਲੱਗਣੇ ਕਰਕੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ੇ ਸੁਖਾਂ ਨੂੰ ਮਹਾਰਾਜ ਕਹਿੰਦੇ ਭੋਗਣ ਦੇ ਵਿੱਚ ਲੱਗਾ ਹੈ। ਸ਼ਬਦ ਰਹਿ ਨਿਰਵਾਣ। ਜੇਕਰ ਇਹ ਸਾਧ ਸੰਗਤ ਜੀ ਸ਼ਬਦ ਦਾ ਅਭਿਆਸ ਕਰ ਲਵੇ, ਨਿਰਵਾਣ ਬੰਧਨਾਂ ਤੋਂ ਆਜ਼ਾਦ ਹੋ ਸਕਦਾ ਹੈ।
ਨਿਰਵਾਣ ਪਦਵੀ ਨੂੰ ਪ੍ਰਾਪਤ ਹੋ ਸਕਦਾ ਹੈ ਜੇ ਕਿਤੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਦਾ ਅਭਿਆਸ ਕਰ ਲੈਣਾ ਕਰੇ। ਹਰ ਰਸ ਫਲ ਰਾਤੇ ਨਾਨਕਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਾਤੇ ਮਸਤ ਹੋਏ ਹਨ, ਕਰਮ ਸੱਚਾ ਨਿਸ਼ਾਨ। ਉਹਨਾਂ ਦੇ ਨਿਸ਼ਕਾਮ ਕਰਮਾਂ ਦੀ ਪ੍ਰਮਾਤਮਾ ਨੇ ਛਾਪ ਲਾਈ ਹੋਈ ਹੈ। ਹਰ ਰਸ ਮਾਤੇ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਰ ਰਸ ਫਲ ਰਾਤੇ ਨਾਨਕਾ, ਜਿਨ੍ਹਾਂ ਨੇ ਪਰਮੇਸ਼ਰ ਨਾਮ ਰਸ ਰੂਪੀ ਫਲ ਨੂੰ ਪ੍ਰਾਪਤ ਕੀਤਾ ਹੈ, ਜਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰਸ ਵਿੱਚ ਆਪਣੇ ਚਿੱਤ ਨੂੰ ਜੋੜਿਆ, ਉਹਨਾਂ ਨੂੰ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਨੇ ਐਸੀ ਕਰਮਾਂ ਦੀ, ਸ਼ੁਭ ਕਰਮਾਂ ਨੇ ਉਹਨਾਂ ਦੀ ਨਿਸ਼ਾਨ ਮੋਹਰ ਲਾ ਦਿੱਤੀ। ਐਸੀ ਪ੍ਰਮਾਤਮਾ ਨੇ ਨਿਸ਼ਾਨ ਉਹਨਾਂ ਤੇ ਬਖਸ਼ਿਸ਼ ਕੀਤੀ ਹੈ। ਪੌੜੀ ਆਪੇ ਧਰਤੀ ਆਪੇ ਹੈ ਰਾਹਕ। ਪੌੜੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਐ। ਅਕਾਲ ਪੁਰਖ ਪਰਮੇਸ਼ਰ ਆਪ ਹੀ ਧਰਤੀ ਰੂਪ ਹੈ ਅਤੇ ਆਪ ਹੀ ਰਾਹਕ ਕਿਰਸਾਨ ਰੂਪ ਹੈ। ਜ਼ਿਮੀਦਾਰ ਰੂਪ ਹੋ ਕਰਕੇ ਖੇਤੀ ਕਰਨ ਵਾਲਾ ਹੈ। ਆਪ ਜਮਾਏ ਪੀਸਾਵੇ। ਆਪ ਹੀ ਸੰਸਾਰ ਦੇ ਅੰਦਰ ਪ੍ਰਤੱਖ ਧਰਤੀ ਨੂੰ, ਜਿਵੇਂ ਧਰਤੀ ਨੂੰ ਪਹਿਲਾਂ ਕਿਰਸਾਨ ਜ਼ਿਮੀਦਾਰ ਵਾਹੁੰਦਾ ਹੈ ਹੱਲਾਂ ਦੇ ਨਾਲ, ਫਿਰ ਸਾਧ ਸੰਗਤ ਜੀ ਬੀਜ ਬੀਜਦਾ ਹੈ, ਫਿਰ ਉਹ ਜਦੋਂ ਫਲਦਾ ਹੈ, ਬੀਜ ਫਲਦਾ ਹੈ, ਫਿਰ ਉਹਨੂੰ ਵੱਢਦਾ ਹੈ ਖੇਤੀ ਨੂੰ, ਫਿਰ ਸਾਧ ਸੰਗਤ ਜੀ ਉਸ ਨੂੰ ਪੀਸਣਾ ਕਰਦਾ ਹੈ, ਪੀਸ ਕਰਕੇ ਫਿਰ ਛਕਦਾ, ਹੋਰਨਾਂ ਨੂੰ ਵੀ ਛਕਾਉਂਦਾ ਹੈ। ਮਹਾਰਾਜ ਕਹਿੰਦੇ ਹਨ ਪਰਮੇਸ਼ਰ ਆਪ ਹੀ ਧਰਤੀ ਰੂਪ ਹੈ, ਆਪ ਹੀ ਜ਼ਿਮੀਦਾਰ ਰੂਪ ਹੈ, ਆਪ ਜਮਾਏ ਪੀਸਾਵੇ। ਆਪ ਹੀ ਜਮਾਏ, ਧਰਤੀ ਵਿੱਚ ਬੀਜ ਨੂੰ ਬੀਜਣ ਵਾਲਾ ਹੈ, ਜਮਾਉਣ ਵਾਲਾ ਹੈ, ਉਗਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਤੇ ਆਪ ਹੀ ਫਿਰ ਸੰਸਾਰ ਦੇ ਅੰਦਰ ਪੀਸਣ ਵਾਲਾ ਹੈ। ਆਪ ਪਕਾਵੇ ਆਪ ਭਾਂਡੇ ਦੇ ਪਰੋਸੈ। ਆਪ ਹੀ ਅਕਾਲ ਪੁਰਖ ਪ੍ਰਮਾਤਮਾ ਇਸ ਫਿਰ ਅਨਾਜ ਨੂੰ ਪੀਸ ਕਰਕੇ ਪਕਾਉਣ ਵਾਲਾ, ਭਾਵ ਰਸੋਈਆ ਬਣ ਕੇ ਤਿਆਰ ਕਰਨ ਵਾਲਾ ਹੈ। ਆਪ ਭਾਂਡੇ ਦੇ ਪਰੋਸੈ, ਆਪ ਹੀ ਭਾਂਡੇ ਦੇ ਵਿੱਚ ਫਿਰ ਉਹ ਪਕਵਾਨ ਤਿਆਰ ਕੀਤੇ ਹੋ ਲੰਗਰ ਪ੍ਰਸ਼ਾਦ ਨੂੰ ਪਰੋਸਣ ਵਾਲਾ ਹੈ। ਆਪੇ ਹੀ ਬਹਿ ਖਾਵੇ। ਫਿਰ ਆਪ ਹੀ ਸੰਗਤ ਰੂਪ ਹੋ ਕਰਕੇ ਜਾਂ ਜੀਵਾ ਰੂਪ ਹੋ ਕਰਕੇ ਉਸ ਭੋਜਨ ਨੂੰ ਖਾਣ ਵਾਲਾ ਹੈ। ਆਪੇ ਜਲ ਆਪੇ ਦੇ ਸਿੰਘਾ। ਸਿੰਘਾ ਨਹੀਂ, ਸਿੰਘਾ ਪਾਠ ਉਚਾਰਨ ਕਰਨਾ ਗੱਗੇ ਦੇ ਨਾਲ। ਮਹਾਰਾਜ ਕਹਿੰਦੇ ਆਪੇ ਜਲ ਆਪੇ ਦੇ ਸਿੰਘਾ। ਪਰਮੇਸ਼ਰ ਆਪ ਹੀ ਜਲ ਵਰਤਾਉਣ ਵਾਲਾ ਹੈ, ਤੇ ਸਾਧ ਸੰਗਤ ਜੀ ਸਿੰਘਾ ਨਾਮ ਇੱਕ ਬਰੀਕ ਜਿਹਾ ਤੀਲਾ ਹੁੰਦਾ। ਜਦੋਂ ਭੋਜਨ ਛਕਦਾ ਹੀ ਲੈ ਨਾ, ਤੇ ਦੰਦਾਂ ਨੂੰ ਸਾਫ਼ ਕਰਨ ਦੇ ਵਾਸਤੇ ਉਹਨੂੰ ਸਿੰਘਾ ਕਿਹਾ ਜਾਂਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ ਆਪੇ ਜਲ ਆਪੇ ਦੇ ਸਿੰਘਾ। ਆਪ ਹੀ ਮਹਾਰਾਜ ਕਹਿੰਦੇ ਸਿੰਘਾ ਦੇਣ ਵਾਲਾ ਹੈ, ਆਪ ਹੀ ਜੀਵਾਂ ਨੂੰ ਜਲ ਦੇਣ ਵਾਲਾ, ਛਕਾਉਣ ਵਾਲਾ ਹੈ। ਆਪੇ ਚੁਲੀ ਭਰਾਵੇ। ਫਿਰ ਜਿਵੇਂ ਪ੍ਰਸ਼ਾਦਾ ਛਕ ਕੇ ਚੁਲੀ ਕੀਤੀ ਜਾਂਦੀ ਨਾ, ਚੁਲਾ ਕੀਤਾ ਜਾਂਦਾ ਹੈ ਮੁਖ ਨੂੰ ਸਾਫ਼ ਕਰਨ ਦੇ ਵਾਸਤੇ, ਆਪ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਚੁਲਾ ਭਰਾਉਣ ਵਾਲਾ ਹੈ। ਆਪੇ ਸੰਗਤ ਸਦ ਬਹਾਲੇ। ਆਪ ਹੀ ਸੰਗਤ ਨੂੰ ਸੱਦ ਕਰਕੇ ਬੁਲਾਵਾ ਦੇਂਦਾ, ਬੇਨਤੀ ਕਰਦਾ ਕਿ ਸੰਗਤ ਜੀ ਆਓ ਪ੍ਰਸ਼ਾਦਾ ਛਕੋ। ਸੱਦ ਬਹਾਲੇ ਤੇ ਫਿਰ ਆਪ ਹੀ ਬੜੇ ਪਿਆਰ ਸਤਿਕਾਰ ਦੇ ਨਾਲ ਬਿਠਾਉਂਦਾ ਹੈ। ਆਪੇ ਵਿਦਾ ਕਰਾਵੇ। ਇਹ ਲੰਗਰ ਪ੍ਰਸ਼ਾਦ ਛਕਾ ਕਰਕੇ ਆਪ ਹੀ ਵਿਦਾਇਗੀ ਦਿੰਦਾ ਹੈ, ਆਪ ਹੀ ਰੁਸਤਮ ਕਰਦਾ ਹੈ, ਆਪ ਹੀ ਹੱਥ ਜੋੜ ਕਰਕੇ ਨਮਸਕਾਰ ਕਰਕੇ ਧੰਨਵਾਦ ਕਰਕੇ ਫਿਰ ਵਿਦਾਇਗੀ ਦੇਣਾ ਕਰਦਾ ਹੈ। ਜਿਸਨੋ ਕਿਰਪਾਲ ਹੋਵੇ ਹਰ ਆਪੇ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਜਿਸ ਜੀਵ ਤੇ ਆਪ ਹੀ ਕਿਰਪਾਲੂ ਹੋ ਜਾਂਦਾ ਹੈ, ਜਿਸਨੋ ਹੁਕਮ ਮਨਾਵੇ। ਉਸ ਜੀਵ ਨੂੰ ਆਪਣਾ ਹੁਕਮ ਮਨਾਉਂਦਾ ਹੈ ਕਿ ਜੀਵ ਤੇਰਾ ਤਾਂ ਬਹਾਨਾ ਹੈ, ਸਭ ਕੁਝ ਪਰਮੇਸ਼ਰ ਆਪ ਹੀ ਆਪ ਕਰਨ ਵਾਲਾ ਹੈ। ਸਾਰਾ ਕੁਝ ਆਪ ਹੀ ਪੈਦਾ ਕਰਨ ਵਾਲਾ ਹੈ, ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਤਿਆਰ ਕਰਕੇ ਜੀਵਾਂ ਨੂੰ ਛਕਾਉਣ ਵਾਲਾ, ਆਪ ਹੀ ਜੀਵਾਂ ਰੂਪ ਹੋ ਕਰਕੇ ਛਕਣ ਵਾਲਾ ਹੈ। ਮਹਾਰਾਜ ਕਹਿੰਦੇ ਐਸਾ ਹੁਕਮ ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਕਰੇ ਉਹਨਾਂ ਤੋਂ ਮਨਾਉਂਦਾ ਹੈ। ਤੋ ਇਸ ਪੌੜੀ ਦੇ ਅੰਤਰੀ ਵਰਤ ਵੀ ਹਨ, ਮਹਾਰਾਜ ਬਖਸ਼ਿਸ਼ ਕਰਦੇ। ਫਿਰ ਪੌੜੀ ਪ੍ਰਾਰੰਭ ਤੋਂ ਪੜੋ ਜੀ। ਪੌੜੀ ਆਪੇ ਧਰਤੀ ਆਪੇ ਹੈ ਰਾਹਕ। ਸਾਧ ਸੰਗਤ ਜੀ ਆਪ ਹੀ ਪ੍ਰਮਾਤਮਾ ਬੁੱਧ ਰੂਪ ਧਰਤੀ ਹੈ,
ਆਪ ਹੀ ਜੀਵ ਰੂਪ ਜ਼ਿਮੀਂਦਾਰ ਹੋ ਕਰਕੇ ਵਰਤ ਰਿਹਾ ਹੈ। ਆਪ ਜਮਾਏ ਪੀਸਾਵੈ। ਸਾਧ ਸੰਗਤ ਜੀ, ਜਿਵੇਂ ਜ਼ਿਮੀਂਦਾਰ ਧਰਤੀ ਵਿੱਚ ਬੀਜ ਬੀਜਦਾ ਹੈ, ਇਸੇ ਪ੍ਰਕਾਰ ਇੱਕ ਉਹ ਜੀਵ ਹਨ ਜਿਹੜੇ ਨਿਸ਼ਕਾਮ ਕਰਮ ਕਰਦੇ ਹਨ। ਇੱਕ ਉਹ ਜੀਵ ਹਨ ਜਿਹੜੇ ਸ਼ਕਾਮ ਕਰਮਾਂ ਦੇ ਬੀਜ ਬੀਜਦੇ ਹਨ ਬੁੱਧ ਰੂਪ ਧਰਤੀ ਤੇ। ਕਿਉਂਕਿ ਪ੍ਰਮਾਤਮਾ ਨੇ ਜਿਹੜੀ ਧਰਤੀ ਦਿੱਤੀ ਹੈ ਨਾ, ਮਨੁੱਖ ਪ੍ਰਤੱਖ ਜਿੱਦਾਂ ਦੇ ਇਸ ਧਰਤੀ ਵਿੱਚ ਜ਼ਿਮੀਂਦਾਰ ਬੀਜ ਬੀਜਦਾ, ਉਦਾਂ ਦਾ ਫਲ ਉਗਦਾ ਹੈ, ਉਦਾਂ ਦਾ ਫਲ ਮਿਲਦਾ ਹੈ। ਤੇ ਇਸੇ ਪ੍ਰਕਾਰ ਚੰਗੇ ਤੇ ਮੰਦੇ ਕਰਮਾਂ ਰੂਪੀ ਬੀਜ, ਸ਼ਕਾਮ ਜਾਂ ਨਿਸ਼ਕਾਮ ਕਰਮਾਂ ਰੂਪੀ ਬੀਜ ਬੀਜਦਾ ਹੈ, ਉਹਨਾਂ ਦਾ ਫਲ ਜੀਵ ਨੂੰ ਆਪ ਹੀ ਭੋਗਣਾ ਪੈਂਦਾ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਆਪੇ ਧਰਤੀ ਆਪੇ ਹੈ ਰਾਹਕ। ਆਪ ਹੀ ਬੁੱਧ ਰੂਪ ਧਰਤੀ ਹੈ, ਜਾਂ ਕਹਿ ਲਈਏ ਕਿ ਸਰੀਰ ਰੂਪੀ ਧਰਤੀ ਪ੍ਰਮਾਤਮਾ ਨੇ ਦਿੱਤੀ ਹੈ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਇਹ ਹੋਰ ਵੀ ਗੁਰਬਾਣੀ ਵਿੱਚ ਮਹਾਰਾਜ ਜੀ ਦੇ ਬਚਨ ਆਉਂਦੇ ਹੈ। ਪ੍ਰਮਾਤਮਾ ਨੇ ਸਰੀਰ ਰੂਪੀ ਧਰਤੀ ਦਿੱਤੀ ਹੈ, ਜੀਵ ਰੂਪੀ ਜ਼ਿਮੀਂਦਾਰ ਹੈ, ਤੇ ਫਿਰ ਆਪ ਜਮਾਏ ਪੀਸਾਵੈ। ਆਪ ਹੀ ਸਾਧ ਸੰਗਤ ਜੀ ਵੈਰਾਗ ਕਰਨ ਜਿਹੜਾ ਧਾਰਨ ਕਰਨਾ ਹੈ ਨਾ, ਇਹ ਜਮਾਉਣ ਦੀ ਤਰ੍ਹਾਂ ਹੈ। ਭਾਵ ਨਿਸ਼ਕਾਮ ਕਰਮਾਂ ਰੂਪੀ ਜਿਹੜਾ ਬੀਜ ਬੀਜਣ ਦੀ ਤਰ੍ਹਾਂ ਹੈ। ਤੇ ਫਿਰ ਉਹਦੇ ਤੋਂ ਨਿਸ਼ਕਾਮ ਜਿਹੜੇ ਕਰਮ ਕਰਨੇ ਹਨ, ਸਾਧ ਸੰਗਤ ਜੀ ਜਦੋਂ ਵੈਰਾਗ ਜੀਵਨ ਦੇ ਵਿੱਚ ਧਾਰਨ ਕਰਨਾ ਹੈ, ਫਿਰ ਉਹਦੇ ਤੋਂ ਗਿਆਨ ਪ੍ਰਗਟ ਹੋਣਾ ਕਰਦਾ ਮਨ ਜਦੋਂ ਸੰਤੋਖੀ ਹੋ ਜਾਂਦਾ। ਮਹਾਰਾਜ ਕਹਿੰਦੇ ਆਪ ਜਮਾਏ ਪੀਸਾਵੈ। ਤੇ ਜਿਹੜਾ ਸ਼੍ਰਵਣ ਤੇ ਮੰਨਣ ਜੀਵਨ ਦੇ ਅੰਦਰ ਧਾਰਨ ਕਰਨਾ ਹੈ, ਇਹ ਸਾਧਨ ਜੀਵਨ ਦੇ ਵਿੱਚ ਕਮਾਉਣੇ ਹਨ। ਇਹ ਜਾਣੋ ਕਿ ਇਹ ਅਨਾਜ ਉੱਗੇ ਹੋਏ ਨੂੰ ਨਿਸ਼ਕਾਮ ਕਰਮਾਂ ਦੇ ਫਲ ਨੂੰ ਫਿਰ ਇਹ ਜੀਵ ਪੀਸਣਾ ਕਰਦਾ ਹੈ। ਆਪ ਪਕਾਵੈ ਆਪ ਭਾਂਡੇ ਦੇ ਪਰੋਸੈ। ਆਪ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਜੀਵ ਰੂਪ ਹੋ ਕਰਕੇ ਆਪ ਪਕਾਵੈ। ਆਪ ਹੀ ਫਿਰ ਸਾਧ ਸੰਗਤ ਜੀ ਰਸੋਈਆ ਬਣ ਕਰਕੇ, ਜੀਵ ਰੂਪ ਰਸੋਈਆ ਬਣ ਕੇ ਇਹਨਾਂ ਨੂੰ ਪਕਾਉਂਦਾ ਹੈ, ਭਾਵ ਤਿਆਰ ਕਰਦਾ ਹੈ। ਜੀਵਨ ਦੇ ਅੰਦਰ ਪਹਿਲਾਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣਦਾ ਹੈ, ਫਿਰ ਉਹਨੂੰ ਸਾਧ ਸੰਗਤ ਜੀ ਸਤ ਕਰਕੇ ਮੰਨਦਾ ਹੈ। ਇਹ ਪਕਾਉਣ ਦੀ ਤਰ੍ਹਾਂ ਹੈ। ਤੇ ਫਿਰ ਦਇਆ ਧਰਮ ਧੀਰਜ ਦਾ ਆਦਿਕ ਸ਼ੁਭ ਗੁਣਾ ਰੂਪੀ ਜਿਹੜੇ ਭਾਂਡੇ ਆ ਨਾ, ਇਹ ਵੀ ਵਰਤਾਉਣਾ ਕਰਦਾ ਹੈ। ਤੇ ਪਰੋਸਣਾ ਕੀ ਹੈ? ਜੀਵਨ ਦੇ ਅੰਦਰ ਕਮਾਈ ਕਰਨੀ। ਨਿਧਿਆਸਣ ਫਿਰ ਕਮਾਈ ਕਰਦਾ ਹੈ, ਜੀਵਨ ਵਿੱਚ ਪ੍ਰੈਕਟੀਕਲ ਕਰਦਾ ਹੈ ਜੋ ਮਹਾਰਾਜ ਉਪਦੇਸ਼ ਦਿੰਦੇ ਹਨ। ਆਪੇ ਹੀ ਵਹਿ ਖਾਵੈ। ਆਪ ਹੀ ਬ੍ਰਹਮ ਵੇਤਾ ਰੂਪ ਹੋ ਕਰਕੇ ਸਾਧ ਸੰਗਤ ਜੀ ਬ੍ਰਹਮ ਗਿਆਨ ਰੂਪੀ ਭੋਜਨ ਖਾਂਦਾ ਹੈ। ਆਪ ਹੀ ਮਹਾਰਾਜ ਕਹਿੰਦੇ ਜੀਵ ਰੂਪ ਰਸੋਈਆ ਹੋ ਕਰਕੇ ਪ੍ਰਮਾਤਮਾ ਗਿਆਨ ਰੂਪੀ ਭੋਜਨ ਤਿਆਰ ਕਰਦਾ ਹੈ। ਆਪੇ ਹੀ ਬਹਿ ਖਾਵੈ। ਤੇ ਆਪ ਹੀ ਫਿਰ ਬ੍ਰਹਮ ਵੇਤਾ ਰੂਪ ਹੋ ਕਰਕੇ ਗਿਆਨ ਰੂਪੀ ਭੋਜਨ ਛਕਦਾ ਹੈ। ਆਪੇ ਜਲ ਆਪੇ ਹੈ ਸਿੰਘਾ। ਆਪੇ ਜਲ ਆਪੇ ਦੇ ਛਿੰਗਾ। ਆਪ ਹੀ ਪ੍ਰੇਮ ਰੂਪੀ ਜਲ ਬਖਸ਼ਿਸ਼ ਕਰਨ ਵਾਲਾ ਹੈ। ਤੇ ਸਾਧ ਸੰਗਤ ਜੀ ਆਪ ਹੀ ਸ਼ੁਭ ਗੁਣਾ ਰੂਪੀ ਛਿੰਗਾ ਦੇਣ ਵਾਲਾ ਹੈ। ਆਪੇ ਚੁਲੀ ਭਰਾਵੈ। ਤੇ ਜਿਹੜਾ ਸੰਸਾਰ ਦੇ ਮਿਥਿਆ ਜਾਣ ਕਰਕੇ ਤਿਆਗ ਕਰਨਾ ਹੈ, ਪਦਾਰਥਾਂ ਦਾ, ਧਨ ਦਾ, ਸੰਸਾਰ ਦੀ ਮੋਹ ਮਮਤਾ ਦਾ ਤਿਆਗ ਕਰਨਾ, ਆਪ ਹੀ ਪਰਮੇਸ਼ਰ ਇਹ ਸੰਸਾਰ ਦੇ ਮਿਥਿਆ ਨਿਸ਼ਚੈ ਕਰਾਉਣ ਰੂਪੀ ਚੁਲੀ ਪੜਾਉਣ ਵਾਲਾ ਹੈ। ਆਪੇ ਸੰਗਤ ਸਦ ਵਹਾਲੈ। ਆਪ ਹੀ ਮਹਾਰਾਜ ਕਹਿੰਦੇ ਜਗਿਆਸੂਆਂ ਨੂੰ ਸਤ ਸੰਗਤ ਦੇ ਵਿੱਚ ਸੱਦ ਕਰਕੇ ਬਿਠਾਵਣਾ ਕਰਦਾ ਹੈ, ਜਾਂ ਸ਼ੁਭ ਗੁਣਾ ਰੂਪੀ ਜਿਹੜੇ ਜੀਵ ਹਨ ਉਹਨਾਂ ਦੀ ਸੰਗਤ ਕਰਾਉਂਦਾ ਹੈ। ਪਰਮਾਤਮਾ ਕਿਰਪਾ ਕਰੇ। ਆਪੇ ਵਿਦਾ ਕਰਾਵੈ। ਤੇ ਆਪ ਹੀ ਮਹਾਰਾਜ ਕਹਿੰਦੇ ਜਗਿਆਸੂਆਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਅਗਿਆਨ ਨੂੰ ਵਿਦਾ ਕਰਾਉਣ ਵਾਲਾ ਹੈ, ਅਗਿਆਨ ਨੂੰ ਵਿਦਾਇਗੀ ਦੇ ਦਿੰਦਾ ਹੈ। ਤੇ ਸਾਧ ਸੰਗਤ ਜੀ ਸ਼ੁਭ ਗੁਣਾ ਦੇ ਸਹਿਤ ਜੀਵ ਨੂੰ ਕਰ ਦਿੰਦਾ ਹੈ। ਜਿਸਨੋ ਕਿਰਪਾਲ ਹੋਵੇ ਹਰ ਆਪੇ। ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਤੇ ਕਿਰਪਾਲੂ ਹੋ ਜਾਂਦਾ ਹੈ, ਕਿਰਪਾ ਦੇ ਘਰ ਵਿੱਚ ਆ ਕੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਜਿਸਨੋ ਹੁਕਮ ਮਨਾਵੇ। ਉਸੇ ਜੀਵ ਤੋਂ ਹੀ ਆਪਣਾ ਹੁਕਮ ਮਨਵਾਉਂਦਾ ਹੈ, ਉਸੇ ਜੀਵ ਨੂੰ ਆਪਣੀ ਰਜ਼ਾ ਵਿੱਚ ਰਾਜੀ ਰੱਖਦਾ ਹੈ। ਉਹ ਨਿਸ਼ਚੈ ਕਰਕੇ ਜਾਣ ਲੈਂਦਾ ਹੈ ਕਿ ਜੋ ਕੁਝ ਹੋਣਾ ਉਹ ਹੋ ਕਰਕੇ ਹੀ ਰਹਿਣਾ ਹੈ। ਮੈਂ ਕਿਸੇ ਨੂੰ ਕਿਉਂ ਦੋਸ਼ ਦੇਵਾਂ? ਉਹ ਪ੍ਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਣ ਲੱਗ ਪੈਂਦਾ ਹੈ। ਪ੍ਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ, ਤੋ ਹਜੂਰ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ
ਪਾਵਨ ਸਿੱਖਿਆ ਪਾਵਨ ਫਲਾਂ ਦੇ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਮਹਾਰਾਜ ਆਪ ਜੀ ਦੇ ਬਚਨਾਂ ਨੂੰ ਜੀਵਨ ਵਿੱਚ ਕਮਾ ਕੇ ਜੀਵਨ ਦੀ ਸਫਲਤਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਆਪੇ ਸੰਗਤ ਸਦ ਵਹਾਲੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੈ ਹਰ ਆਪੇ ਤਿਸਨੋ ਹੁਕਮ ਮਨਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।